ਤੇ ਬਾਕੀ ਜਿਹੜੇ ਉੱਜੜ ਕੇ ਗਏ ਨੇ ਉਹਨਾਂ ਨੂੰ ਧਰਤੀ ਦਾ ਪਿਆਰ ਤੇ ਹੈ। ਹਾਂਜੀ ਉਹ ਤੇ ਜਦੋਂ ਕੋਈ ਵੀ ਪਾਕਿਸਤਾਨ ਜਾਂਦਾ ਹੈ ਨਾ, ਹਾਂਜੀ, ਉਹ ਇੰਨਾ ਪਿਆਰ ਕਰਦੇ ਹੱਦ ਤੋਂ ਜ਼ਿਆਦਾ। ਸਹੀ ਗੱਲ। ਉਹ ਇਹ ਸਮਝਦੇ ਵੀ ਸਾਡੇ ਮਾਂ ਜਾਏ ਆ ਗਏ ਨੇ। ਉੱਥੇ ਰਹੇ ਆ ਮਹੀਨਾ, ਜਿੱਥੇ ਜਿੱਥੇ ਪਤਾ ਲੱਗਾ ਦੁਨੀਆ ਰੋਜ਼ ਗੱਡੀਆਂ ਦੀਆਂ ਗੱਡੀਆਂ ਆਉਂਦੀਆਂ ਸਨ ਤੁਹਾਨੂੰ ਮਿਲਣ ਵਾਸਤੇ। ਇਹ ਪੁੱਛਣਾ ਵੀ ਕਿਹੜੇ ਇਲਾਕੇ 'ਚ ਆਏ ਹੋ, ਕਿੱਥੋਂ ਆਏ ਹੋ, ਕੀ ਲੱਗਦਾ ਲੈਂਦਾ, ਕਿਸ ਤਰ੍ਹਾਂ ਉਹ ਇਲਾਕਾ ਕਿਸ ਤਰ੍ਹਾਂ ਦਾ ਹੈ, ਅੱਛਾ ਉੱਥੇ ਲੋਕ ਕਿਸ ਤਰ੍ਹਾਂ ਵਸਦੇ ਨੇ, ਜਿਹੜੇ ਗਏ ਨੇ ਉਹ ਕਿਸ ਤਰ੍ਹਾਂ ਦੇ ਨੇ। ਮੈਂ ਇਹੋ ਜਿਹੇ ਸਵਾਲ ਜਵਾਬ ਕਰ। ਹੁਣ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਪਿੰਡ ਦਾ ਵਾਸੀ ਪੁਰਾਣਾ ਇਹ ਵੀਡੀਓ ਵੇਖਦਾ, ਉਹ ਚਾਹੁੰਦਾ ਕਿ ਮੈਂ ਪਿੰਡ ਵੇਖਾਂ, ਆਵੇ ਜੋ ਸਦਕੇ ਆਵੇ, ਜਿਹੜੇ ਕਾਗਜ਼ ਦੱਸਣਗੇ ਜੀ ਉਹ ਕਾਗਜ਼ ਦੱਸਣਗੇ, ਅਪਲਾਈ ਕਰਾਂਗੇ ਅਸੀਂ, ਸਹੀ ਹੈ, ਖੁਸ਼ ਆਮਦੀਦ ਕਰਾਂਗੇ ਉਹਨਾਂ ਨੂੰ। ਠੀਕ ਹੈ, ਉਹ ਆਉਣ ਲੱਗੇ ਸਾਨੂੰ ਤਲਾਹ ਦੇਣ, ਅਸੀਂ ਬਾਰਡਰ ਤੋਂ ਜਾ ਕੇ ਲੈ ਕੇ ਆਵਾਂਗੇ। ਸਹੀ ਹੋ ਗਿਆ। ਅੱਲਾ ਦਾ ਸ਼ੁਕਰ, ਗੱਡੀਆਂ ਰੱਬ ਦਿੱਤੀਆਂ ਘਰ ਦੀਆਂ। ਅਸੀਂ ਬਾਰਡਰ ਕਰਾਸ ਕਰਦੇ, ਗੱਡੀ ਖਲੋਤੀ ਹੋਵੇ, ਗੱਡੀ 'ਚ ਬਹਾ ਕੇ ਤੋੜ ਲਿਆਵਾਂਗੇ, ਇੰਨੀ ਤਕਲੀਫ ਨਹੀਂ ਆਉਣ ਦਿੰਦੇ। ਉੱਥੇ ਉੱਤਰੇ ਗੱਡੀ 'ਚ ਬੈਠੇ ਘਰ ਟੁਰ ਗਏ ਆ। ਅੱਛਾ, ਅੱਗੋਂ ਮੇਰੇ ਮਸੇਰ ਦਾ ਯਾਰ ਹੈ ਮੁਸਲਮਾਨ ਹੈ, ਗੁਲਸ਼ੇਰ ਨਾਂ ਹੈ ਉਹਦੇ। ਅੱਛਾ, ਗੁਲਸ਼ੇਰ। ਹਾਂ, ਉਹਨੂੰ ਅੱਲਾ ਜਾਣੇ ਮੇਰੇ ਭਤੀਜੇ ਕਿਸੇ ਦੱਸਿਆ ਕਿ ਕਿਹਨੇ ਦੱਸਿਆ ਵੀ ਇਸ ਇੰਡੀਆ ਪਾਕਿਸਤਾਨ ਨੂੰ ਪ੍ਰਾਹੁਣਾ ਆਇਆ। ਅਜੇ ਸੂਰਜ ਨਹੀਂ ਉੱਗਿਆ, ਅਸੀਂ ਸੁੱਤੇ ਪਏ ਆ, ਤੇ ਉਹ ਗੱਡੀ ਲੈ ਕੇ ਬੂਹੇ ਅੱਗੇ। ਸਹੀ। ਉਹ ਜਰਨੈਲਿਆ ਬਾਹਰ ਨਿਕਲ, ਡਕੈਟੀਆਂ ਕਰਕੇ ਅੰਦਰ ਸੁੱਤਾ ਆ। ਅੱਛਾ, ਤੇ ਆਖਰੀ ਦਿਨ ਫਿਰ ਮਿਲੇ ਸਾਰੇ ਉਹ? ਮਿਲੇ ਕਿ ਜਿਵੇਂ ਆਂਦੇ ਨੇ ਵੀ ਡੋਲੀ ਟੋਰੀਏ ਤੇ ਮੋਰੂ ਜਨਾਨੀਆਂ ਰੋਂਦੀਆਂ ਨੇ, ਉਹ ਵਕਤ ਬਣਿਆ ਸੀ। ਅੱਛਾ, ਜੇ ਉੱਥੋਂ ਗੱਡੀ 'ਚ ਬਹਿ ਕੇ ਨਿਕਲੇ ਆ, ਮਾਮਾ ਸਾਡੇ ਨਾਲ, ਮਸੇਰ ਮੇਰੇ ਨਾਲ ਹੈ, ਗੱਡੀ 'ਚ ਬੈਠੇ ਆ, ਉਦੋਂ ਵੀ ਰੋਂਦਿਆਂ ਕਰਲਾਂਦਿਆਂ ਨੂੰ ਛੱਡ ਕੇ ਆਏ ਆ। ਤੇ ਜਿਸ ਵੇਲੇ ਇੱਥੋਂ ਮੈਂ ਬਾਰਡਰ ਕਰਾਸ ਕਰਨ ਉੱਤਰ ਕੇ ਆਇਆ ਵੜਿਆ ਵਾਂ, ਉਦੋਂ ਮਾਮਾ ਵੀ ਰੋਂਦਾ ਸੀ ਤੇ ਮਸੇਰ ਵੀ ਰੋਂਦਾ ਸੀ। ਚੰਗਾ ਟਾਈਮ ਤੁਹਾਡਾ ਗੁਜ਼ਰਿਆ ਫਿਰ? ਮੈਨੂੰ ਜਿੰਨਾ ਦੀ ਜ਼ਿੰਦਗੀ ਉਹ ਦਿਨ ਭੁੱਲਣੇ ਨਹੀਂ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। अस्सलाम वालेकुम, सत श्री अकाल जी। ਬਜ਼ੁਰਗਾਂ ਦੇ ਕੋਲ ਆਏ ਆ ਸਰਦਾਰ ਜੱਟ ਸਾਹਿਬ ਕੋ, ਤੇ ਇਹਨਾਂ ਦੀ ਥੋੜੀ ਜਿਹੀ ਕਹਾਣੀ ਰਹਿੰਦੀ ਸੀ ਕਿ ਇਹਨਾਂ ਦੇ ਸਫ਼ਰ ਦਾ ਅਸੀਂ ਜਾਣ ਦਾ ਤੇ ਪੁੱਛ ਲਿਆ, ਇਹਨਾਂ ਦੇ ਵਾਪਸੀ ਦੇ ਸਫ਼ਰ ਦੇ ਬਾਰੇ ਅੱਜ ਪੁੱਛਣ ਆਏ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ। अस्सलाम वालेकुम ਬਜ਼ੁਰਗੋ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਤੁਹਾਡਾ? ਅਲਹਮਦੁਲਿਲਾ, ਸ਼ੁਕਰ ਅੱਲਾ ਦਾ। ਠੀਕ ਠਾਕ ਹੋ? ਅਲਹਮਦੁਲਿਲਾ। ਅਸੀਂ 8-10 ਦਿਨ ਪਹਿਲੇ ਤੁਹਾਡੀ ਇੱਕ ਵੀਡੀਓ ਬਣਾਈ ਸੀ। ਹਾਂ, ਪਤਾ ਨਹੀਂ। ਕਾਫੀ ਲੋਕਾਂ ਨੇ ਤੁਹਾਡੀ ਜਿਹੜੀ ਕਹਾਣੀ ਸੀ ਨਾ ਉਹ ਪਸੰਦ ਕੀਤੀ। ਤੇ ਸਾਨੂੰ ਇਹ ਦੱਸੋ, ਵਿੱਚ ਆਪਣੀ ਉਦੋਂ ਗੱਲ ਰਹਿ ਗਈ ਸੀ ਕਿ ਤੁਸੀਂ ਜਦੋਂ ਸਫ਼ਰ ਉੱਥੇ ਰਹੇ ਹੋ ਮਹੀਨਾ ਪੂਰਾ, ਉਹ ਮਹੀਨਾ ਤੁਹਾਡਾ ਕਿੱਦਾਂ ਗੁਜ਼ਰਿਆ, ਉਹਦੇ ਬਾਰੇ ਥੋੜੀ ਤਫਸੀਲ ਦੱਸੋ, ਤੇ ਵਾਪਸੀ ਆਪਣੀ ਕਿੱਦਾਂ ਹੋਈ? ਮਹੀਨਾ ਉੱਥੇ ਗੁਰਦੁਆਰੇ ਨਾਲ ਪਿੰਡ ਖੰਡ ਦਾ ਬੂਟਾ ਸੀ, ਉੱਥੇ ਤਾਸ਼ ਖੇਡਦਾ ਗੁਜ਼ਰਿਆ। ਪਿੰਡ ਕਿਹੜਾ ਸੀ ਥੋੜਾ ਜਿਹਾ ਦੱਸ ਦਿਓ ਵਿੱਚ? ਪਿੰਡ ਰਤਾ ਖੇੜਾ। ਰਤਾ ਖੇੜਾ ਭਾਈ ਗੁਲਾਬ ਸਿੰਘ ਵਾਲਾ। ਹਾਂਜੀ। ਉੱਥੇ ਨਾਲ ਮੇਰੇ ਨਾਨਕਿਆਂ ਦੇ ਘਰ ਸਨ। ਅੱਛਾ, ਨਾਨਕਿਆਂ ਦਾ ਨਾਮ ਕੀ ਸੀ ਉਹ ਵੀ ਦੱਸ ਦੇਣਾ। ਮਾਮੇ ਦਾ ਨਾਮ ਸ਼ਾਮ ਸਿੰਘ, ਨਾਨਾ ਦੇ ਫੁੱਲਾ ਫੌਤ ਹੋ ਗਿਆ, ਉਹਦਾ ਨਾਮ ਮੈਨੂੰ ਵੀ ਯਾਦ ਨਹੀਂ। ਅੱਛਾ। ਤੇ ਉੱਥੇ ਮੇਰੇ ਭਤਰੀਏ ਸਨ। ਹਾਂਜੀ। ਮਾਮੇ ਦੇ ਪੋਤਰੇ। ਸਹੀ। ਉਹਨਾਂ ਨਾਲ ਹੱਸਦੇ ਖੇਡਦਾ ਟਾਈਮ ਪੂਰਾ ਹੋਇਆ। ਸਾਰਾ ਦਿਨ ਤਾਸ਼ ਖੇਡੀ ਦੀ ਸੀ ਤੇ ਸ਼ਾਮ ਨੂੰ ਇਕੱਠੇ ਹੋ ਕੇ ਬਹਿ ਕੇ ਗੱਪਾਂ ਮਾਰੀ ਦੀਆਂ ਸਨ। ਕਿੱਦਾਂ ਦਾ ਪਿੰਡ ਸੀ ਉਹ? ਪਿੰਡਾਂ ਦਾ ਪਿੰਡ ਸੀ। ਕਾਫੀ ਵੱਡਾ ਪਿੰਡ ਸੀ ਕਿ ਛੋਟਾ ਜਿਹਾ ਸੀ? ਨਹੀਂ, ਪੂਰਾ ਪਿੰਡ, ਜਿਵੇਂ ਮਿਸਾਲ ਤੁਹਾਡਾ 100 ਕੇ ਲਾ ਲਾ ਐਡਾ ਕੋ ਪਿੰਡ। ਅੱਛਾ, ਐਡਾ ਕੋ ਪਿੰਡ। ਹਾਂ, ਸਹੀ ਹੋ ਗਿਆ। ਤੇ ਬਜ਼ੁਰਗੋ, ਤੁਸੀਂ ਉੱਥੇ ਜਦੋਂ ਇੰਡੀਆ ਗਏ ਹੋ, ਹਾਂਜੀ, ਤੁਸੀਂ ਸਾਨੂੰ ਦੱਸਿਆ ਸੀ ਕਿ ਤੁਸੀਂ ਕਸਬਾ ਵੀ ਗਏ, ਕਸਬਾ ਭਰਾਲ ਵੀ ਗਏ। ਆਹੋ। ਤੇ ਹੋਰ ਪਿੰਡਾਂ 'ਚ ਵੀ ਗਏ। ਹੋਰ ਕਿਹੜੇ ਕਿਹੜੇ ਪਿੰਡ ਤੁਸੀਂ ਜਦੋਂ ਗਏ? ਉਹ ਇੱਥੇ ਆਉਂਦਾ ਹੁੰਦਾ ਦਿਲਬਾਗ ਨਾਂ ਹੈ ਉਹਦੇ। ਹਾਂਜੀ, ਉਹ ਤੁਸੀਂ ਦੱਸਿਆ ਸਾਨੂੰ। ਹਾਂ, ਉਹ ਮੈਨੂੰ ਇੱਥੇ ਆਉਂਦਾ ਹੁੰਦਾ ਸੀ, ਤੂੰ ਉੱਥੇ ਆਵੇਂਗਾ ਤੇ ਗੱਡੀ ਮੇਰੀ ਹੋਵੇਗੀ, ਤੇਲ ਮੇਰਾ ਹੋਵੇਗਾ, ਤੈਨੂੰ ਜਿੱਥੇ ਮਰਜ਼ੀ ਫਿਰੀ। ਹਾਂਜੀ। ਮੈਂ ਜਿਸ ਉੱਥੇ ਗਿਆ ਵਾਂ ਨਾਨਕਿਆਂ ਦੇ ਘਰ ਬਹਿ ਕੇ, ਮੈਂ ਉਹਨੂੰ ਫੋਨ ਕੀਤਾ। ਹਾਂਜੀ। ਉਹ ਆਂਦਾ ਮੈਨੂੰ ਇਹ ਦੱਸ ਤੂੰ ਹੈ ਕਿੱਥੇ, ਨੰਬਰ ਇੰਡੀਆ ਦਾ ਹੈ, ਤੂੰ ਹੈ ਕਿੱਥੇ? ਮੈਂ ਕਿਹਾ ਮੈਂ ਨਾਨਕਿਆਂ ਦੇ ਘਰ ਆ। ਅੱਛਾ, ਮੈਂ ਆਇਆ, ਉਹ ਗੱਡੀ ਲੈ ਕੇ ਆਇਆ। ਹਾਂਜੀ। ਉੱਥੇ ਬੈਠੇ ਖਲੋਤੇ ਆ। ਫਿਰ ਬਾਅਦ 'ਚ ਮੈਨੂੰ ਇੱਥੋਂ ਜਾਣ ਲੱਗਿਆ ਨੇ ਯਾਰ ਆਖਿਆ ਸੀ ਵੀ ਸਾਡਾ ਪਿੰਡ ਵੇਖ ਕੇ ਆਵੇਂ। ਹਾਂਜੀ ਹਾਂਜੀ।
ਮੈਂ ਉਹਨੂੰ ਆਖਿਆ ਵੀ ਮੈਂ ਕਸਬੇ ਜਾਣਾ ਹੈ। ਹੂੰ ਦੂਜਾ ਉਹ ਚਾਚਾ ਅਹਿਮਦ ਹਸਨ ਸੀ, ਅੱਲਾ ਨੂੰ ਜੰਨਤ ਨਸੀਬ ਕਰੇ, ਉਹ ਆਉਂਦਾ ਸੀ ਮੇਰੇ ਨਾਨਕੇ ਹੁੰਦੇ ਨੇ ਇੱਥੇ ਦਲੀਜ, ਹਾਂਜੀ ਉੱਥੇ ਵੀ ਹੋ ਕੇ ਆਵੀਂ। ਉਹਨੇ ਆਖਿਆ ਮੈਂ ਯਾਰ ਕਸਬੇ ਜਾਣਾ, ਇਹਦੇ ਕੋਲ ਦਲੀਜ ਵੀ ਜਾਣਾ। ਉਹਨੇ ਆਖਿਆ ਬਹੁ ਵਿੱਚ, ਉਹ ਨਾਲ ਬੈਠੇ ਆ। ਪਹਿਲਾਂ ਗਏ ਰਾਏਕੋਟ, ਤੋਂ ਬਾਅਦ ਗੱਡੀ 'ਚ ਬੈਠੇ ਆ ਤੇ ਤੁਰ ਗਏ ਇੱਥੇ ਕਸਬੇ। ਤੇ ਫਿਰ ਅਸੀਂ ਗਏ ਉੱਥੇ ਦਲੀਜ। ਹੂੰ ਦਲੀਜ ਅਸਲਮ ਨਾਂ ਸੀ ਉਹਦਾ, ਮੁੰਡਾ ਸੀ ਅਜਮਲ, ਅੱਛਾ ਇਹਨੇ ਦੱਸ ਕੇ ਘੱਲਿਆ ਸੀ। ਹੂੰ ਉਹਦਾ ਪੁੱਛਿਆ, ਉਹ ਆਖਣ ਲੱਗੇ ਵੀ ਉਹ ਹਵੇਲੀ ਉਹਨਾਂ ਦੇ ਉਸ ਪਾਸੇ ਵੇ। ਸਹੀ ਉੱਥੇ ਵੀ ਅਸੀਂ ਗੱਡੀ ਦੇ ਵਲ ਕੇ ਜਾਣਾ ਸੀ ਹੂੰ ਤੇ ਵਿੱਚੋਂ ਦੀ ਬੱਚੇ ਜਿਹੜੇ ਸਨ ਭੱਜ ਕੇ ਉੱਥੇ ਅੱਪੜ ਗਏ। ਅੱਛਾ ਉੱਥੇ ਜਾ ਕੇ ਉਹਨਾਂ ਨੇ ਸਲਾਮ ਦੁਆ ਲਈ। ਮੁਸਲਮਾਨ ਨੇ ਵਾਹਵਾ ਡੇਰਾ ਡੰਡਾ ਬਣਾਇਆ, ਵਾਹਵਾ ਅੱਲਾ ਦਾ ਸ਼ੁਕਰ ਉਹਨਾਂ ਤੁਹਾਨੂੰ ਨੂੰ। ਦੱਸਿਆ ਕਿ ਘੋੜੀਆਂ ਛੋੜੀਆਂ ਵੀ ਬੰਨੀਆਂ, ਹਾਂ, ਗੱਡੀਆਂ ਖਲੋਤੀਆਂ ਸੀ। ਗੱਡੀਆਂ ਵੀ ਖਲੋਤੀਆਂ, ਘੋੜੀਆਂ ਵੀ ਖਲੋਤੀਆਂ, ਹਾਂਜੀ। ਵਾਹਵਾ ਹਵੇਲੀ ਗਾਂ ਦੀ ਵੱਖਰੀ, ਮੱਝਾਂ ਦੀ ਵੱਖਰੀ, ਵਾਹਵਾ ਸੋਹਣਾ ਕੰਮ ਬਣਿਆ ਸੀ ਉਹਨਾਂ ਦਾ। ਜਾ ਕੇ ਸਲਾਮ ਤੋਂ ਪਹਿਲਾਂ ਤਾਂ ਉਹ ਹੈਰਾਨ ਜਿਹਾ ਹੋ ਗਏ ਕਿ ਕੌਣ ਆ ਗਿਆ। ਇਹ ਕੌਣ, ਇਹ ਕਿੱਥੋਂ ਆ ਗਿਆ। ਮੈਂ ਫਿਰ ਉਹ ਨੰਬਰ ਮਿਲਾ ਕੇ ਇੱਥੋਂ ਗੁਰੂੜੇ ਰਿਓ ਆਬਾਦ ਦਾ ਉਹਨੂੰ ਦਿੱਤਾ। ਮੈਂ ਲੈ ਵੀ ਗੱਲ ਕਰ ਲੈ, ਤੇ ਉਹਨੂੰ ਆਖਿਆ ਲੈ ਮੈਂ ਤੁਹਾਡੇ ਨਾਨਕਿਆਂ ਦੇ ਬੂਹੇ ਦੇ ਖਲੋਤਾ ਹਾਂ। ਹੂੰ ਜਿਸ ਵੇਲੇ ਉਹਨੇ ਨੰਬਰ ਗੱਲ ਕੀਤੀ, ਹਾਂਜੀ ਫਿਰ ਉਹ ਤਲੀਆਂ ਚੁੱਕ ਲਿਆ ਉਹਨਾਂ। ਅੱਛਾ ਫਿਰ ਉਹ ਆਖਣਾ ਜਾਣ ਨਹੀਂ ਦੇਣਾ। ਹੂੰ ਉਹ ਦਿਲਬਾਗ ਆਖੇ ਮੈਂ ਰਹਿਣ ਨਹੀਂ ਦੇਣਾ। ਅੱਛਾ ਉਹ ਕਹਿੰਦਾ ਮੈਂ ਰਾਤ ਉੱਤੇ ਰੱਖਣਾ, ਤੁਸੀਂ ਹਾਂ। ਕਹਿੰਦੇ ਉਹ ਕਹਿੰਦੇ ਅਸੀਂ ਰੱਖਣਾ। ਉਹ ਨਹੀਂ ਮੈਂ ਰੱਖਣਾ ਇੱਥੇ, ਉਹ ਆਖੇ ਨਹੀਂ ਮੈਂ ਲੈ ਕੇ ਜਾਣਾ ਹੈ। ਫਿਰ ਅਖੀਰ ਉਹ ਨੰਬਰ ਉਹਨਾਂ ਦੇ ਘਰਾਂ ਦੇ ਜੀਆਂ ਸਾਰਿਆਂ ਨੇ ਲੈ ਉਹਨਾਂ ਦੇ, ਇਹ ਨਾ ਆਖੇ ਨੰਬਰ ਲੈ ਕੇ ਆਵੀਂ। ਹੂੰ ਤੇ ਉੱਥੋਂ ਫਿਰ ਅਸੀਂ ਵਾਪਸ ਗੱਡੀ 'ਚ ਬੈਠੇ, ਸਹੀ ਰਾਤ ਆ ਕੇ ਸੁੱਤੇ ਆ ਇੱਥੇ ਰਾਏਕੋਟ ਅੱਛਾ ਦਿਲਬਾਗ ਦੇ ਘਰ। ਸਵੇਰੇ ਉੱਠ ਕੇ ਫਿਰ ਅਸੀਂ ਉੱਥੇ ਨਾਨਕਿਆਂ ਦੇ ਘਰ ਟੁਰ ਗਏ। ਉੱਥੇ 10-15 ਦਿਨ ਰਿਹਾ ਸਾਂ। ਹੂੰ ਮੇਰੇ ਵੀਜ਼ੇ 'ਚ ਦਾ ਲੱਗਾ ਸੀ, ਮੇਰੇ ਵੀਜ਼ੇ 'ਚ ਲਿਖਿਆ ਸੀ ਵੀ ਫਿਰੋਜ਼ਪੁਰ ਐਂਡ, ਹੂੰ ਉਦੋਂ ਅਗਾਂਹ ਨਹੀਂ ਜਾ ਸਕਦਾ। ਤੁਹਾਡੇ ਚਾਚੇ ਬਾਬੇ ਕਿੱਥੇ ਰਹਿੰਦੇ ਸੀ ਬਾਕੀ। ਚਾਚੇ ਬਾਬੇ ਰਹਿੰਦੇ ਨੇ ਜ਼ਿਲ੍ਹੇ ਕਰਨਾਲ 'ਚ। ਅੱਛਾ ਉੱਥੇ ਫਿਰ ਮੈਂ ਫੋਨ ਕੀਤਾ, ਅੱਗੋਂ ਮੇਰਾ ਭਤਰੀਆ ਸੀ ਲੱਗਦਾ ਸੀ ਬਰਾਜੀ 'ਚੋਂ, ਉਹ ਆਇਆ ਮਿਲਣ, ਜਾਂ ਇੱਕ ਸਾਡਾ ਭਣੇਵੇਂ ਜਵਾਈ ਸੀ ਉਹ ਆਇਆ ਮਿਲਣ, ਜਿਨ੍ਹਾਂ ਨੇ ਫੋਨ ਕੀਤਾ, ਜਿਨ੍ਹਾਂ ਨੇ ਬਾਕੀ ਨੰਬਰ। ਤੁਹਾਡੇ ਰਿਸ਼ਤੇਦਾਰੀ ਕਿੱਥੇ ਕਿੱਥੇ ਬੈਠੇ ਸਨ। ਸਾਡੇ ਸਾਰੇ ਬਸ ਉਹ ਬਾਅਦ ਕਰਨਾਲ 'ਚ ਬੈਠੇ ਨੇ, ਹੂੰ ਕੁਝ ਇਹ 'ਚ ਬੈਠੇ ਨੇ ਸਮਾਣੇ 'ਚ, ਹੂੰ ਕੁਝ ਜਗ੍ਹਾ ਨਿਕਲ ਗਏ ਨੇ ਯੂਪੀ ਸੂਪੀ ਨੂੰ। ਇਸ ਤਰ੍ਹਾਂ ਜ਼ਮੀਨਾਂ ਜੋ ਉੱਥੋਂ ਵੇਚ ਕੇ ਉਦਾਂ ਸਿੰਧ ਟੁੱਟ ਜਾਂਦਾ ਹੈ। ਅੱਛਾ ਕੁਝ ਇਸ ਤਰ੍ਹਾਂ ਨਿਕਲ ਗਏ ਨੇ। ਜ਼ਿਆਦਾਤਰ ਉਹ ਕਰਨਾਲ ਦੇ ਦੁਆਲੇ ਦੁਆਲੇ ਬੈਠੇ ਨੇ। ਸਹੀ। ਤੇ ਇਹ ਪਿੰਡਾਂ ਦੇ ਤੁਸੀਂ ਵਿਜ਼ਿਟ ਕੀਤਾ, ਉਸ ਤੋਂ ਬਾਅਦ ਰਾਜਸਥਾਨ ਵੀ ਤੁਸੀਂ ਦੱਸਿਆ ਕਿ ਉੱਥੇ ਵੀ ਗਏ ਫਿਰ। ਰਾਜਸਥਾਨ ਮਸੇਰ ਤੇ ਮੇਰੇ, ਹੂੰ ਉਹ ਮਸੇਰ ਜਦੋਂ ਮੈਂ ਇੱਥੋਂ ਬਾਰਡਰ ਤੋਂ ਗਿਆ ਉਦੋਂ ਵੀ ਨਾਲ ਉਹ ਆਇਆ ਸੀ ਲੈਣ। ਅੱਛਾ ਜਿੰਨੇ ਦੇ ਮੈਂ ਉੱਥੇ ਰਿਹਾ ਮਸੇਰ ਮੇਰੇ ਨਾਲ ਹੀ ਰਿਹਾ। ਅੱਛਾ ਫਿਰ ਅਸੀਂ ਗਏ ਉੱਥੇ ਐਂਟਰੀ ਕਰਾਉਣ ਫਿਰੋਜ਼ਪੁਰ। ਹੂੰ ਤੋ ਸਾਡਾ ਮਾਮਾ ਡਾ ਸੀ ਸਾਹਿਬ ਹਸੀਅਤ ਹੈ, ਹਾਂਜੀ ਤੇ ਵੋਟਾਂ 'ਚ ਖਲੋਂਦਾ ਖਲਾਂਦਾ ਸੀ। ਉਹਦਾ ਭਰਤੀ ਕਰਾਇਆ ਸੀ ਜਿਹੜਾ ਐਸਪੀ ਸੀ। ਹਾਂਜੀ ਦੱਸਿਆ ਤੁਸੀਂ। ਉਹਨੇ ਆਖਿਆ ਵੀ ਆਂਝਾਂ ਦੇ ਪੁੱਤਰ ਵੀਜ਼ੇ ਦੀ ਦਾਲ ਲੱਗ ਗਿਆ ਤੇ ਹੁਣ ਮਿਲਣ ਆਇਆ, ਤੇ ਮਿਲਣਾ ਸਾਰਿਆਂ ਨੂੰ ਹੈ, ਤੇ ਜੇ ਇੱਥੇ ਹੀ ਰਹਿ ਕੇ ਟੁਰ ਗਿਆ ਤੇ ਕੀ ਫਾਇਦਾ। ਹਾਂਜੀ ਉਹਨੇ ਆਖਿਆ ਬਾਪੂ ਜੀ ਮੈਂ ਵੀਜ਼ੇ ਤੋਂ ਵੱਧ ਘੱਟ ਨਹੀਂ ਕਰ ਸਕਦਾ, ਲੇਕਿਨ ਤੁਸੀਂ ਛਾਲ ਮਾਰ ਦਿਓ ਜਿਹੜੀ ਹੋਵੇਗੀ, ਮੇਰੇ ਤੇ ਭਾਰ ਹੋਣਾ ਮੈਂ ਚੁੱਕ ਲਾਂਗਾ। ਅੱਛਾ ਅਸੀਂ ਫਿਰ ਉੱਥੋਂ ਬੈਠੇ ਹਾਂ ਬੱਸ 'ਚ, ਹੂੰ ਤੇ ਉੱਥੇ ਆਪਣੇ ਤਲਵਾੜਾ ਝੀਲ ਪਿੰਡ ਦਾ ਨਾਂ ਹੈ, ਅੱਛਾ ਜ਼ਿਲ੍ਹਾ ਰਮਾਨਗੜ੍ਹ ਹੈ, ਤਹਿਸੀਲ ਟਿੱਬੀ ਹੈ। ਅੱਛਾ ਉਹ ਬੜਾ ਵੱਡਾ ਪਿੰਡ, ਜਿਵੇਂ ਨਸ਼ਹਿਰਾ ਇਸ ਤਰ੍ਹਾਂ ਵੱਡਾ ਕਸਬਾ ਹੈ, ਥਾਣਾ ਉਸ ਪਿੰਡ ਦੇ ਵਿੱਚ ਹੈ। ਸਹੀ। ਉੱਥੇ ਗਏ ਆ ਤਕਰੀਬਨ ਰਾਤ ਦੇ ਕੋਈ 9 ਵਜੇ ਨਾਲ, ਅਸੀਂ 10 ਵਜੇ ਨਾਲ ਉੱਥੇ ਆਪਣੇ ਆ। ਅੱਗੋਂ ਮੇਰੇ ਮਸੇਰ ਨੇ ਮੇਰੇ ਦੂਜੇ ਮਸੇਰ ਦੇ ਨੂੰ ਫੋਨ ਕਰ ਦਿੱਤਾ, ਉਹ ਗੱਡੀ ਲੈ ਕੇ ਆ ਗਿਆ ਰੋਡ ਦੇ ਉੱਤੇ। ਸਹੀ। ਉੱਥੇ ਉਤਰਿਆ, ਗੱਡੀ 'ਚ ਬੈਠੇ ਘਰ ਟੁਰ ਗਏ ਆ। ਅੱਛਾ ਅੱਗੋਂ ਮੇਰੇ ਮਸੇਰ ਦਾ ਯਾਰ ਹੈ ਮੁਸਲਮਾਨ ਹੈ, ਗੁਲਸ਼ੇਰ ਨਾਂ ਹੈ ਉਹਦੇ। ਅੱਛਾ ਗੁਲਸ਼ੇਰ। ਹਾਂ, ਉਹਨੂੰ ਅੱਲਾ ਜਾਣੇ ਮੇਰੇ ਭਤੀਜੇ ਕਿਸੇ ਦੱਸਿਆ ਕਿ ਕਿਹਨੇ ਦੱਸਿਆ ਵੀ ਇਸ ਇੰਡੀਆ ਪਾਕਿਸਤਾਨ ਦਾ ਪ੍ਰਾਹੁਣਾ ਆਇਆ। ਅਜੇ ਸੂਰਜ ਨਹੀਂ ਉੱਗਿਆ, ਅਸੀਂ ਸੁੱਤੇ ਪਏ ਆ, ਤੇ ਉਹ ਗੱਡੀ ਲੈ ਕੇ ਬੂਹੇ ਅੱਗੇ। ਸਹੀ। ਉਹ ਜਰਨੈਲਿਆ ਬਾਹਰ ਨਿਕਲ, ਡਕੇਟੀਆਂ ਕਰਕੇ ਅੰਦਰ ਸੁੱਤਾ ਆ। ਅੱਛਾ। ਉਹ ਮੁੰਡਿਆਂ ਆਖਿਆ ਚਾਚਾ ਅੰਦਰ ਆ ਜਾ, ਸੁੱਤੇ ਨੇ ਉਹ। ਆ ਕੇ ਸਾਨੂੰ ਆਂਦਾ ਉਠੋ ਬਾਈ। ਮੈਂ ਗੱਡੀ ਲੈ ਕੇ ਚਲੋ ਘਰ ਜਾਣਾ। ਅਸਾਂ ਬੜਾ ਤਰਲਾ ਕੀਤਾ ਵੀ ਬਹਿ ਜਾ, ਚਾਹ ਪਾਣੀ ਪੀ ਕੇ ਫਿਰ ਚੱਲਨੇ, ਨਹਾ ਧੋ ਚੱਲ, ਨਹੀਂ ਸਭ ਕੁਝ ਉੱਥੇ ਹੀ ਹੋਵੇਗਾ। ਅੱਛਾ। ਉਹਨੇ ਆਪਣੀ ਗੱਡੀ 'ਚ ਪਾਇਆ, ਆਪਣੇ ਘਰ ਲੈ ਗਿਆ। ਉੱਥੇ ਫਿਰ
ਅੱਗੋਂ ਜਿਹੜੇ ਯਾਰ ਕਿਹੜਾ ਪਿੰਡ ਸੀ ਹਾਂਜੀ ਉਹਨਾਂ ਦਾ, ਕਿਹੜਾ ਪਿੰਡ ਸੀ? ਉਵੇਂ ਹੀ ਪਿੰਡ ਸੀ ਤਲਵਾੜਾ ਹੀ, ਅੱਛਾ ਤਲਵਾੜੇ ਹੀ, ਯਾਨੀ ਕਿ ਇਸ ਮਹੱਲੇ ਉਹ ਦੂਜੇ ਮਹੱਲੇ। ਦੂਸਰੇ ਮਹੱਲੇ ਰਹਿ ਗਏ। ਤੇ ਉਹ ਫਿਰ ਉੱਥੇ ਮਹੱਲੇ ਜਿਹੜੇ ਯਾਰ ਬੇਲੀ ਇਹਦੇ ਸਨ ਮਸੇਰ ਮੇਰੇ ਦੋ ਸਾਰੇ, ਫਿਰ ਉੱਥੇ ਆ ਕੇ ਬੈਠੇ ਖਲੋਤੇ ਮਿਲਦੇ ਰਹੇ। 3 ਮਸੇਰ ਨੇ 3 ਰਾਤਾਂ ਮੈਂ ਉੱਥੇ ਰਿਹਾ, 3 ਮਸੇਰਾਂ ਲੈ ਕੇ ਰਾਤ ਰਾਜਸਥਾਨ 'ਚ। ਅੱਛਾ ਅੱਗੋਂ ਸਾਡੀ ਭੈਣ ਹੈ ਮਾਸੀ ਦੀ, ਸੱਕੀ ਮਾਸੀ ਦੀ ਭੈਣ ਹੈ, ਹੂੰ ਉਹ ਵਿਆਹੀ ਹੈ ਜ਼ਿਲ੍ਹਾ ਕਰਨਾਲ ਪਿੰਡ ਕੁਕੜਾਂ ਵਾਲੀ, ਅੱਛਾ ਉੱਥੇ ਵਿਆਹੀ ਹੈ। ਅੱਗੋਂ ਫਿਰ ਅਸੀਂ ਗਏ ਹਾਂ ਉੱਥੇ ਚੌਥੀ ਰਾਤ, ਹੂੰ ਉੱਥੇ ਗਏ ਹਾਂ ਤੇ ਉੱਥੇ ਰਾਤ ਰਹੇ ਹਾਂ। ਤੇ ਉੱਥੇ ਰਾਤ ਨੂੰ ਫਿਰ ਫੋਨ ਆ ਗਿਆ ਹੂੰ ਵੀ ਦਿੱਲੀੋਂ ਟੀਮ ਚੈੱਕ ਕਰਨ ਵਾਲੀ ਆਈ ਤੇ ਫਟਾਫਟ ਵਾਪਸ ਪਹੁੰਚੋ। ਅੱਛਾ ਉਹ ਫਿਰ ਉੱਥੇ ਰਾਤ ਅਸੀਂ ਅੱਧੀ ਰਾਤ ਨੂੰ ਉੱਠ ਕੇ ਫਿਰ ਉੱਥੇ ਭੱਜੇ ਆ। ਉੱਥੋਂ ਕਾਫੀ ਫਾਸਲਾ ਹੈ। ਕਾਫੀ ਫਾਸਲਾ ਹੈ, ਚਿੱਤੜ ਸੜ ਜਾਂਦੇ ਨੇ ਬੈਠੇ ਬੈਠੇ ਦੇ ਇੰਨਾ ਪਾਉਂਦੇ। ਸਹੀ ਹੈ। ਤੇ ਦਿਨ ਚੜ੍ਹਦੇ ਨੂੰ ਫਿਰ ਅਸੀਂ ਇੱਥੇ ਆ ਗਏ। ਅੱਛਾ ਜਿਹੜਾ ਰਾਜਸਥਾਨ ਦਾ ਇਲਾਕਾ ਹੈ ਉਹ ਤੁਸੀਂ ਵੇਖਿਆ ਹੋਣਾ, ਕਿੱਦਾਂ ਦਾ ਉਹ ਪਹਾੜੀ ਇਲਾਕਾ ਹੈ ਕਿ ਨਹੀਂ ਜਿਹੜੇ ਇਲਾਕੇ ਮੈਂ ਗਿਆ ਉਹ ਮੈਦਾਨੀ ਇਲਾਕਾ ਹੀ ਹੈ। ਹੂੰ ਕਿਤੇ ਕਿਤੇ ਰੇਤ ਟਿੱਬੇ ਹਨ, ਅੱਛਾ ਕਿਤੇ ਉਹ ਨਾਲੀ ਹੈ ਪਾਣੀ ਵਗਣ ਵਾਲੀ, ਬਰਸਾਤ ਪਾਣੀ ਵਗਦਾ ਹੈ। ਵਾਹ ਸਰਖੇਜ ਇਲਾਕਾ ਹੈ। ਜਿਵੇਂ ਆਪਣੇ ਤੇ ਸਿੰਧ ਵੱਲੋਂ ਪੱਗ ਦੀ ਚੱਲਦੀ ਹੈ, ਉੱਧਰ ਵੀ ਸੁਣਿਆ ਐਵੇਂ ਦੀ ਪੱਗ ਚੱਲਦੀ ਹੈ ਉਹ ਜਿਹੜੀ ਰਾਜਸਥਾਨੀ। ਵੀ ਮੈਂ ਨਾ ਤੇ ਮੈਨੂੰ ਥਾਣਾ ਵੇਸੀ ਅੱਛਾ ਡਰਦਾ ਨਾ ਇਹਨੇ ਬੰਨੇ ਨਿਕਲਿਆ, ਸਿਰਫ ਹੋਰ ਬਸ ਸੱਜਣ ਘਰਾਂ 'ਚ ਰਹੇ। ਉੱਥੇ ਅੰਦਰ ਹੀ ਪਰਦੇ 'ਚ ਹੀ ਰਹੇ ਆ ਵੀ ਜ਼ਾਹਰ ਹੋਵਾਂਗਾ ਨਾਲ ਮੇਰੇ ਰਿਸ਼ਤੇਦਾਰਾਂ ਨੂੰ ਪਰੇਸ਼ਾਨੀ ਬਣੇਗੀ, ਜਿੰਨੀ ਪਰੇਸ਼ਾਨੀ ਬਣੇਗੀ। ਅੱਛਾ ਐਡਾ ਖੁੱਲ ਕੇ ਬੰਨੇ ਨਹੀਂ ਫਿਰਿਆ ਮੈਂ। ਫਿਰ ਤੁਸੀਂ ਉਹਨਾਂ ਨੂੰ ਬਸ ਮਿਲ ਕੇ ਤੇ ਵਾਪਸ ਆਏ? ਵਾਪਸ ਆ ਗਏ। ਫਿਰ ਤੁਸੀਂ ਪਿੰਡ ਪਹੁੰਚੇ? ਫਿਰ ਪਿੰਡ ਪਹੁੰਚੇ ਤੇ ਉਸ ਤੋਂ ਬਾਅਦ ਮਾਮੇ ਸਾਡੇ ਦੀ ਕੋਠੀ ਹੈ ਪਿੰਡੋਂ 8ਵੀਂ ਜਿਵੇਂ ਸਕੂਲ ਹੈ, ਹਾਂਜੀ। ਉਹਨੇ ਆਇਆ ਸਵੇਰੇ ਗੁਰਦੁਆਰੇ ਆਇਆ ਤੇ ਆਖਣ ਲੱਗਾ ਵੀ ਪੁੱਛਿਆ ਆ ਗਏ ਨੇ। ਮੈਂ ਰਹਿੰਦਾ ਸਾਂ ਆਪਣੇ ਭਤਰੀਆਂ ਕੋਲ। ਅੱਛਾ ਉਹਨੇ ਆਖਿਆ ਜੀ ਆ ਗਏ ਰਾਤ ਦੇ। ਉਹ ਕਿਹਾ ਅੱਛਾ ਮੈਂ ਗੱਡੀ ਕਰ ਲਾਂਗਾ। ਉਹਨੇ ਜੋ ਨੋਟ ਮੁੰਡੇ ਸਨ ਉਹਨਾਂ ਨੂੰ ਨਾ ਆਖਿਆ ਬਈ ਇੱਥੇ ਸਾਡੀ ਧੀ ਹੁੰਦੀ ਉਹਨੂੰ ਮਿਲਣ ਗਿਆ ਆ ਤੇ ਸਵੇਰੇ ਰਾਤ ਨੂੰ ਆ ਜਾਏਗਾ, ਸਵੇਰੇ ਆ ਜਾਏਗਾ। ਉਹਨੇ ਜਦੋਂ ਉਹ ਵੀ ਆ ਗਏ, 2 ਜਣੇ ਮੁੰਡੇ ਜਾਏ ਸਨ ਤੁਹਾਡੇ ਵਾਂਗੂ। ਅੱਛਾ ਤੇ ਉਹਨੇ ਗੱਡੀ ਘੱਲੀ ਤੇ ਵੇਥੇ ਨਹੀਂ ਜਿਵੇਂ ਇੱਥੋਂ ਨਾ ਆਪਣੇ ਘਰੋਂ ਸਕੂਲ ਨਹੀਂ ਦੇ। ਉਹ ਮਾਮੇ ਨੇ ਗੱਡੀ ਘੱਲੀ ਵੀ ਜਾ ਉਹਨੂੰ ਲਿਆ ਬਾ ਕੇ। ਸਹੀ। ਮੈਂ ਮੇਰਾ ਮਸੇਰ ਮੇਰੇ ਭਤਰੀਏ 3-4 ਦਿਨ ਗੱਡੀ ਬਹਿ ਕੇ ਉੱਥੇ ਟੁਰ ਗਏ। ਜਾ ਕੇ ਉਹਨਾਂ ਨਾਲ ਸਲਾਮ ਦਵਾਈ। ਮੈਨੂੰ ਪੁੱਛਦੇ ਨੇ ਬਾਬਾ ਜੀ ਤੁਸੀਂ ਆਏ ਹੋ ਪਾਕਿਸਤਾਨ? ਮੈਂ ਆਇਆ ਹਾਂ। ਕੀ ਕਾਰੋਬਾਰ ਕਰਦੇ ਉੱਥੇ? ਮੈਂ ਜ਼ਿਮੀਂਦਾਰ ਕਰਨੇ ਆ। ਸ਼ਾਦੀशुदा ਹੋ? ਮੈਂ ਅੱਗੋਂ ਮਜ਼ਾਕ ਨਾਲ ਮੈਂ ਤੇਰਾ ਢਾ ਦੱਸਣਾ ਮੈਂ। ਅੱਛਾ ਕਿੰਨੇ ਬੱਚੇ ਨੇ? ਮੈਂ 2 ਬੱਚੀਆਂ ਨੇ, 2 ਬੱਚੇ ਨੇ। ਅੱਛਾ ਉਹ ਹੀ ਕਰਦੇ ਨੇ। ਮੈਂ ਉਹ ਵੀ ਜ਼ਿਮੀਂਦਾਰੀ ਕਰਦੇ ਨੇ, ਉਹੀ ਕਰਨਾ ਉਹਨਾਂ। ਇਨਕੁਆਇਰੀ ਸਾਡਾ ਪੇਸ਼ਾ ਹੀ ਇਹ ਵੇ। ਉਸ ਤੋਂ ਬਾਅਦ ਉਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਯਾਰ ਮੈਂ ਟੁੱਟਾ ਭੱਜਾ ਬੰਦਾ ਵਾਂ, ਲੱਤਾਂ ਮੇਰੀਆਂ ਆਪਣੀਆਂ ਨਹੀਂ ਤੇ ਮੈਂ ਇੰਡੀਆ ਜਾ ਗਿਆ ਤੋੜ ਦਿੱਲੀ ਦੀ ਕਿ ਤੁਹਾਡੀ ਹਕੂਮਤ ਗਈ ਹੈ ਲਿਖੋ ਰੇ ਕੀ ਆ ਵੜਿਆ। ਅੱਛਾ ਉਹ ਮੈਨੂੰ ਆਉਂਦੇ ਨੇ ਬਾਪੂ ਜੀ ਇਹ ਵਾਕਈ ਸੱਚੀ ਗੱਲ ਹੈ, ਸਾਡੀ ਹਕੂਮਤ ਦੀ ਬੜ ਹੋਏ ਹੋ ਨਾਲ ਹੋਰ ਕਿੰਨਿਆਂ ਨੂੰ ਲੈ ਕੇ ਮਰ ਜਾਓਗੇ। ਅੱਛਾ ਉਹ ਮੈਂ ਕਿਹਾ ਪੁੱਤਰ ਮੈਂ ਇੱਥੇ ਆਇਆ ਵਾਂ ਆਪਣੇ ਭੈਣਾਂ ਭਰਾਵਾਂ ਨੂੰ ਮਿਲਣ ਆਇਆ, ਮਾਰਨ ਮਰਵਾਉਣ ਨਹੀਂ ਮੈਂ ਆਇਆ। ਸਹੀ। ਮੈਂ ਤੇ ਇਹਨਾਂ ਦੀ ਜ਼ਿੰਦਗੀ ਦੀ ਖੈਰ ਮੰਗਣਾ ਵਾਂ ਕਿ ਮੇਰੇ ਲੱਗਦੇ ਨੇ, ਮੇਰਾ ਖੂਨ ਹੈ। ਸਹੀ। ਤੇ ਉਹਨਾਂ ਅੱਗੇ ਮੈਂ ਗਿਲਾ ਕੀਤਾ ਸੀ। ਮੈਂ ਕਿਹਾ ਯਾਰ ਮੈਨੂੰ ਇਹ ਦਾ ਲੱਗ ਗਿਆ, ਮੈਂ ਆਪਣੇ ਚਾਚੇ ਬਾਬਿਆਂ ਨੂੰ ਨਹੀਂ ਮਿਲ ਸਕਿਆ ਜੇ ਚਾਚੇ ਬਾਬੇ ਦੇ ਹਾਲਾਤ ਸੀ। ਹਾਂਜੀ। ਤੇ ਨਾਨਕਿਆਂ ਤੋਂ ਵਾਪਸ ਟੁਰ ਚੱਲਣਾ। ਉਹਨੇ ਵੀ ਇਹ ਆਖਿਆ ਕਿ ਬਾਪੂ ਜੀ ਸਾਡੇ ਵੱਸ 'ਚ ਗੱਲ ਨਹੀਂ ਕੋਈ, ਜੇ ਸਾਡੇ ਵੱਸ 'ਚ ਜਿੰਦੇ ਤਾਂ ਅਸੀਂ ਤੁਹਾਡਾ ਵੀਜ਼ਾ ਕਾ ਵਧਾ ਦਿੰਦੇ। ਸਹੀ ਹੋ ਗਿਆ। ਤੇ ਇੰਨੀ ਗੱਲ ਉੱਥੇ ਮਹੀਨਾ ਗੁਜ਼ਾਰ ਕੇ। ਅੱਛਾ ਮਹੀਨਾ ਤੁਸੀਂ ਪਿੰਡ ਦੇ ਵਿੱਚ ਹੀ ਬਸ ਤਾਸ਼ ਹੀ ਖੇਲ ਕੇ ਗੁਜ਼ਾਰਿਆ ਕਿ ਨਾਲ ਦੇ ਪਿੰਡਾਂ 'ਚ ਵੀ ਤੁਸੀਂ ਜਾਂਦੇ ਰਹੇ ਹੋ? ਨਹੀਂ ਜੀ ਨਾਲ ਕਿ ਲੋਕ ਆਉਂਦੇ ਰਹੇ ਨਾਲ ਦੇ ਪਿੰਡਾਂ 'ਚ ਤੁਹਾਨੂੰ ਮਿਲਣ? ਹਾਂ ਦੁਨੀਆ ਆਉਂਦੀ ਰਹੀ ਹੈ। ਇੱਥੇ ਤਰਖਾਣ ਵਾਲੇ ਬੈਠੇ ਨੇ ਅਰਾਈ। ਹਾਂਜੀ। ਉਹ ਵੀ ਜ਼ਿਲ੍ਹੇ ਫਿਰੋਜ਼ਪੁਰ ਦੇ ਮੱਲੂ ਵਾਲਾ ਪਿੰਡ ਉਹਨਾਂ ਦਾ। ਸਹੀ। ਉਹਨਾਂ ਵੀ ਆਖਿਆ ਵੀ ਸਾਡੇ ਪਿੰਡੋਂ ਹੋ ਕੇ ਆਵੇਂ। ਉਹ ਮੇਰੇ ਇੱਕ ਮਾਮੇ ਦਾ ਪੁੱਤਰ ਏ, ਉਹ ਤੇ ਮੈਂ ਗੱਡੀ ਗਏ ਆ ਉੱਥੇ ਮੱਲੂ ਵਾਲੇ। ਅੱਛਾ। ਮੱਲੂ ਵਾਲੇ ਨਾ ਜਿਵੇਂ ਸਾਡਾ ਸਕੂਲ ਪਿੰਡੋਂ ਹਟਵਾਂ ਇਸ ਤਰ੍ਹਾਂ ਉਹਨਾਂ ਦਾ ਵੀ ਪਿੰਡੋਂ ਲਾਂਘੇ ਪਾਸੇ ਨਾ ਹਟਵਾਂ ਸਕੂਲ ਹੈ। ਅੱਛਾ ਸਕੂਲ ਸੀ। ਉਹਦੇ ਕੋਲ ਨਾ ਸਿੱਖ ਮੁੰਡੇ ਨੇ ਟਰਾਲੀ ਭਰਦੇ ਰੂੜੀ ਦੀ। ਹਾਂਜੀ। ਅਸਾਂ ਉਹਨਾਂ ਨੂੰ ਪੁੱਛਿਆ ਬਈ ਮੱਲੂ ਵਾਲਾ ਇਹ ਹੀ ਹੈ? ਨਾ ਇਹ ਹੀ ਹੈ। ਅਸਾਂ ਪੁੱਛਿਆ ਵੀ ਉੱਥੇ ਵਡੇਰਾ ਬੰਦਾ ਹੋਵੇ ਜਿਹੜਾ 47 ਤੋਂ ਪਹਿਲਾਂ ਦਾ ਸਾਨੂੰ ਗੱਲਬਾਤ ਦੱਸੇ। ਸਹੀ।
ਉਹ ਆਂਦਾ ਵੀ ਤੁਸੀਂ ਪਾਕਿਸਤਾਨੋਂ ਆਏ ਹੋ। ਮੇਰਾ ਮਸੇਰ ਆਖਣ ਲੱਗਾ ਸਾਡਾ ਭਰਾ ਹੈ ਪਾਕਿਸਤਾਨੋਂ ਆਇਆ। ਉਹਨੇ ਉੱਥੇ ਹੀ ਕਹੀ ਸੁੱਟੀ ਹੈ, ਮੋਟਰਸਾਈਕਲ ਫੜਿਆ ਹੈ ਤੇ ਭੱਜ ਵੱਗਾ ਹੈ। ਆਂਦਾ ਆ ਜਾਓ ਜੀ ਮੇਰੇ ਮਗਰ। ਸਹੀ। ਉਹਨੇ ਸਾਡੇ ਜਾਣ ਤੋਂ ਪਹਿਲਾਂ ਹਵੇਲੀ ਦੇ ਉਹਨੇ ਸਾਹਮਣੇ ਸੜਕ ਨੂੰ ਉਹਨੇ ਡਿਉੜੀ ਬੂਹਾ ਖੋਲ੍ਹਿਆ, ਮੰਜੀਆਂ ਡਾਈਆਂ ਨੇ, ਬਹਿ ਗਿਆ। ਇੱਕ ਉੱਧਰ ਰਿਵਾਜ ਇਹ ਬੜਾ ਵੀ ਜਾਂਦਿਆਂ ਪਹਿਲਾਂ ਫੋਕਾ ਪਾਣੀ ਪਿਆਉਂਦੇ ਨੇ। ਹਾਂਜੀ। ਪਾਣੀ ਜੱਗ ਆ ਗਿਆ, ਗਲਾਸ ਆ ਗਿਆ, ਜੱਗ ਆ ਗਿਆ, ਲੋ ਜੀ ਪਾਣੀ ਪੀਓ। ਸਾਨੂੰ ਕੋਈ ਤਰੇ ਲੱਗੀ, ਘਰੋਂ ਟੁੱਟ ਕੇ ਲੱਗੇ ਹੋਣੇ ਆ। ਅੱਛਾ। ਅਸੀਂ ਨਹੀਂ ਗਰਮੀ ਦਾ ਮਹੀਨਾ, ਜੇਠ ਦੇ ਦਿਨ ਸੀ ਮੈਂ ਗਿਆ ਸਾਂ। ਸਹੀ। ਮੈਂ ਕਿਹਾ ਗਰਮੀ ਦਾ ਮਹੀਨਾ ਦੇਖ ਪੀਓ। ਉਹ ਜਿਹਨੇ ਘੁੱਟ ਪੀਤਾ ਹੈ, ਹਜੇ ਉਹ ਗਲਾਸ ਥੱਲੇ ਰੱਖੇ ਨਹੀਂ ਤੇ ਦੁੱਧ ਤੇ ਮਠਿਆਈਆਂ ਤੇ ਲੈ ਕੇ ਆ ਗਏ। ਅੱਛਾ। ਅਖੇ ਜੀ ਸਾਡੇ ਕੋਲ ਰਵੋ, ਤੁਸੀਂ ਹੁਣ ਤੁਸੀਂ ਇੱਥੇ ਆਏ ਹੋ, 2 ਦਿਨ ਸਾਡੇ ਕੋਲ ਰਵੋ। ਮੈਂ ਕਿਹਾ ਵੀ ਮੈਂ ਤੇ 11ਵੇਂ ਦਿਨ ਮੈਂ ਤਾਂ ਨਾਨਕਿਆਂ ਕੋਲ ਜਾਣਾ ਹੈ। ਪਾਣੀ ਪੂਣੀ ਪਿਆ ਤੇ ਪਿੱਛੇ ਉਹਨੇ ਵੀ ਕਿਹੜੇ ਇਲਾਕੇ 'ਚੋਂ ਆਏ ਹੋ। ਮੈਂ ਕਿਹਾ ਜ਼ਿਲ੍ਹੇ ਗੁਜਰਾਂ ਵਾਲੇ 'ਚ। ਕਿਹੜਾ ਪਿੰਡ? ਮੈਂ ਕਿਹਾ ਕੜੀਆਲ ਕਲਾਂ। ਅੱਛਾ। ਉਹ ਆਉਂਦੇ ਨੇ ਉਹ ਕਿੱਥੇ ਕਰਕੇ ਵੇ? ਮੈਂ ਕਿਹਾ ਜਣਿਆਲੇ ਸ਼ੇਰ ਖਾਨ ਦੇ ਕੋਲ ਜਿੱਥੋਂ ਵਾਰਿਸ ਸ਼ਾਹ ਹੋਇਆ। ਅੱਛਾ। ਹਾਂ ਉਹ ਦੇਖ ਮੰਨ ਗਏ, ਵੇਖ ਗਏ, ਪਤਾ ਵੱਡੀ ਘੜੀਆਲ। ਮੈਂ ਕਿਹਾ ਵੱਡੀ ਘੜੀਆਲੋਂ ਆਇਆ ਆ। ਅੱਛਾ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਹੜੇ ਇਲਾਕੇ ਦੇ ਹੋ? ਉਹ ਆਂਦੇ ਜੀ ਅਸੀਂ ਲਾਹੌਰ ਦੇ ਨਾਲ ਚੂੰਗ ਪਿੰਡ ਹੈ। ਅੱਛਾ। ਅਸੀਂ ਉੱਥੋਂ ਦੇ ਹਾਂ। ਸਹੀ। ਉੱਥੋਂ ਉੱਠ ਕੇ ਇੱਥੇ ਆ ਕੇ ਬੈਠੇ ਹਾਂ। ਤੇ ਬਾਕੀ ਜਿਹੜੇ ਉੱਜੜ ਕੇ ਗਏ ਨੇ ਉਹਨਾਂ ਨੂੰ ਧਰਤੀ ਨਾਲ ਪਿਆਰ ਤੇ ਹੈ। ਹਾਂਜੀ। ਉਹ ਤੇ ਜਦੋਂ ਕੋਈ ਵੀ ਪਾਕਿਸਤਾਨ ਜਾਂਦਾ ਹੈ ਨਾ, ਹਾਂਜੀ, ਉਹ ਇੰਨਾ ਪਿਆਰ ਕਰਦੇ ਹੱਦ ਤੋਂ ਜ਼ਿਆਦਾ। ਸਹੀ ਗੱਲ। ਉਹ ਇਹ ਸਮਝਦੇ ਵੀ ਸਾਡੇ ਮਾਂ ਜਾਏ ਆ ਗਏ ਨੇ। ਉੱਥੇ ਰਹੇ ਆ ਮਹੀਨਾ, ਜਿੱਥੇ ਜਿੱਥੇ ਪਤਾ ਲੱਗਾ ਦੁਨੀਆ ਰੋਜ਼ ਗੱਡੀਆਂ ਆਉਂਦੀਆਂ ਸਨ ਤੁਹਾਨੂੰ ਮਿਲਣ ਵਾਸਤੇ। ਇਹ ਪੁੱਛਣਾ ਵੀ ਕਿਹੜੇ ਇਲਾਕੇ 'ਚ ਆਏ ਹੋ, ਕਿੱਥੋਂ ਆਏ ਹੋ, ਕੀ ਲੱਗਦਾ ਲੈਂਦਾ, ਕਿਸ ਤਰ੍ਹਾਂ ਉਹ ਇਲਾਕਾ ਕਿਸ ਤਰ੍ਹਾਂ ਦਾ ਹੈ। ਅੱਛਾ। ਉੱਥੇ ਉੱਥੇ ਲੋਕ ਕਿਸ ਤਰ੍ਹਾਂ ਵਸਦੇ ਨੇ, ਜੇ ਗਏ ਨੇ ਉਹ ਕਿਸ ਤਰ੍ਹਾਂ ਦੇ ਨੇ। ਮੈਂ ਇਹੋ ਜਿਹੇ ਸਵਾਲ ਜਵਾਬ ਕਰਨੇ। ਤਾਂ ਨਫ਼ਰਤਾਂ ਹੀ ਇੰਨੀਆਂ ਉਹਨਾਂ ਨੇ ਪਾਈਆਂ ਨੇ ਕਿ ਉਹਨਾਂ ਲੋਕ ਸਮਝਦੇ ਪਤਾ ਨਹੀਂ ਉਹ ਦੁਨੀਆ ਵੱਖਰੀ ਵੱਸਦੀ ਉੱਧਰ। ਆਹੋ ਬਸ ਉਹ ਗੱਲਾਂ ਸੁਣ ਕੇ ਉਹ ਹੈਰਾਨ ਹੋ ਜਾਂਦੇ ਸਨ। ਅੱਛਾ। ਤੇ ਮੈਨੂੰ ਦੱਸੋ ਜਿਹੜੇ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਪਿੰਡ ਹੈ ਤਰਖਾਣਾ ਵਾਲਾ, ਉਹਨਾਂ ਦੇ ਪਿੰਡ ਗਏ, ਉੱਥੇ ਮਿਲਿਆ ਕਿ ਉਹਨਾਂ ਦਾ ਬੰਦਾ? ਨਹੀਂ, ਉਹ ਬੰਦਾ ਵਡੇਰਾ ਕੋਈ ਨਹੀਂ ਸੀ ਮਿਲਿਆ। ਉਹ 2 ਬੰਦੇ ਸਨ ਵਡੇਰੇ। ਉਹ ਇੱਕ ਧੀ ਕੋਲ ਗਿਆ ਸੀ ਤੇ ਇੱਕ ਯੂਪੀ ਗਿਆ ਸੀ। ਅੱਛਾ। ਲੇਕਿਨ ਫਿਰ ਅਸੀਂ ਉਂਝ ਹੀ ਪਿੰਡ ਵੇਖ ਕੇ ਟੁਰ ਆਏ ਸਾਂ। ਉੱਥੇ ਸਾਰੇ ਸਿੱਖ ਹੀ ਸਨ? ਨਹੀਂ, ਮੁਸਲਮਾਨਾਂ ਦੇ ਘਰ ਹਨ 2 ਕੁ। ਅੱਛਾ, ਮੁਸਲਮਾਨਾਂ ਦੇ 2 ਘਰ ਹਨ ਮੁਸਲਮਾਨਾਂ ਦੇ, ਬਾਕੀ ਸਿੱਖ ਹੀ ਨੇ ਸਾਰੇ। ਸਹੀ। ਤੇ ਜਿਹੜਾ ਪਿੰਡ ਤੁਸੀਂ ਰਹੇ ਹੋ ਮਹੀਨਾ ਪੂਰਾ, ਉੱਥੇ ਹੈਗੇ ਨੇ ਮੁਸਲਮਾਨ? ਉੱਥੇ ਮੁਸਲਮਾਨ ਕੋਈ ਨਹੀਂ, ਸਾਰੇ ਸਿੱਖ ਹੀ ਨੇ। ਸਿੱਖ ਨੇ, ਨਾ ਹਿੰਦੂ ਹੈ ਨਾ ਮੁਸਲਮਾਨ, ਸਿੱਖ ਹੀ ਨੇ ਸਾਰੇ। ਤੇ ਜਿਹੜਾ ਤੁਹਾਡੇ ਨਾਲ ਇੱਕ ਦੋਸਤ ਗਿਆ ਸੀ ਬਦਰ ਉੱਤੇ ਦਾ, ਹਾਜੀ, ਉਹਦੀ ਥੋੜੀ ਸਟੋਰੀ ਸੁਣਾਓ ਨਾ। ਉਹਨੇ ਆਪਣੇ ਸਫ਼ਰ ਦੀ ਕਹਾਣੀ ਦੱਸੀ ਆ ਕੇ। ਹਾਜੀ ਹਮੀਦ ਜਿਹੜਾ ਸੀ ਉਹ ਮੇਰੇ ਨਾਲ ਗਿਆ ਸੀ। ਜਿਸ ਵੇਲੇ ਅਸੀਂ ਉੱਥੇ ਬਾਰਡਰ ਤੇ ਗਏ ਆ, ਹਾਂਜੀ, ਉਹਨਾਂ ਦੇ ਚੈੱਕ ਚੁੱਕ ਕਰਾ ਬੰਨੇ ਨਿਕਲ ਲੱਗਿਆ ਡਿਉੜੀ ਤੇ ਮੈਨੂੰ ਆਂਦਾ ਬਈ ਸਰਦਾਰ ਜੀ ਉਹ ਅੱਗੋਂ ਸਾਨੂੰ ਕੋਈ ਲੈਣ ਨਾ ਆਇਆ, ਹਾਂਜੀ, ਤੇ ਫਿਰ ਕਿਵੇਂ ਜਾਵਾਂਗੇ? ਨਹੀਂ ਯਾਰ ਤੁਸੀਂ ਮੈਨੂੰ ਦੱਸਿਆ ਸੀ ਕਿ ਵੀ ਉਹ ਉੱਥੇ ਚਲਾ ਗਿਆ, ਰਕਸ਼ੇ ਵਾਲਾ ਜਿਹੜਾ ਸੀ ਉਹਨੂੰ ਛੱਡਣ ਗਿਆ। ਉਹ ਬਾਅਦ ਹੈ ਨਾ। ਫਿਰ ਅਸੀਂ ਉਹ ਮਾਮਿਆਂ ਨਾਲ ਬਹਿ ਕੇ ਫਿਰੋਜ਼ਪੁਰ ਗਏ ਸ਼ਹਿਰ, ਹਾਂਜੀ, ਗੱਡੀ 'ਚ। ਉਹਨੂੰ ਆਖਿਆ ਵੀ ਸਾਡੇ ਨਾਲ ਚੱਲਦੇ, ਸਵੇਰੇ ਤੇ ਛੱਡ ਆਵਾਂਗੇ। ਉਹ ਆਖਣ ਲੱਗਾ ਨਹੀਂ ਮੈਂ ਜਾ ਕੇ ਐਂਟਰੀ ਕਰਾਉਣੀ ਹੈ ਤੇ ਮੇਰਾ ਲਾਜ਼ਮੀ ਜਾਣਾ ਹੈ। ਉਹ ਫਿਰ ਅਸੀਂ ਉੱਥੇ ਨਾ ਅੱਡੇ 'ਚ ਗਏ। ਅੱਡੇ 'ਚ ਬੱਸ ਦੇ ਸਿੱਖ ਡਰਾਈਵਰ ਸੀ। ਉਹਨੂੰ ਗੱਲ ਕੀਤੀ ਵੀ ਤੁਸੀਂ ਕਿੱਧਰ ਨੂੰ ਜਾਣਾ ਹੈ? ਮੰਡੀ ਅਹਿਮਦਗੜ੍ਹ ਜਾਣਾ ਹੈ? ਆਂਦਾ ਜੀ ਹਾਂ ਜੀ ਹਾਂ ਮੰਡੀ ਅਹਿਮਦਗੜ੍ਹ ਜਾਣਾ ਹੈ। ਸਹੀ। ਅਸੀਂ ਆਖਿਆ ਵੀ ਸਾਡਾ ਬੰਦਾ ਹੈ, ਅਣਜਾਣ ਹੈ, ਪਹਿਲੀ ਵਾਰ ਪਾਕਿਸਤਾਨੋਂ ਆਇਆ ਹੈ, ਜੇ ਤੇ ਇਹਦੇ ਘਰ ਤੱਕ ਪਹੁੰਚਾਏ ਤਾਂ ਅਸੀਂ ਤੇਰੇ ਨਾਲ ਬਹਾ ਦੇਣੇ, ਨਹੀਂ ਤੂੰ ਹੋਰ ਗੱਡੀ ਵਾਲੇ ਕੋਲ ਆ ਜਾਓ, ਉਹਨਾਂ ਬਹਾ ਦਿਆਂਗੇ। ਉਹਨੇ ਸਾਨੂੰ ਆਖਿਆ ਤੁਸੀਂ ਬੇਫਿਕਰ ਹੋ, ਮੈਂ ਇਨਸ਼ਾਅੱਲਾ ਮੇਰੇ ਕੋਲ ਗੱਡੀ ਦਾ ਟਾਈਮ ਜ਼ਾਇਆ ਹੋ ਜਾਏ, ਮੈਂ ਇਹਨੂੰ ਇਹਦੇ ਘਰ ਤੱਕ ਪਹੁੰਚਾ ਕੇ ਜਾਵਾਂਗਾ। ਉਹਨੇ ਜ਼ਿੰਮੇਵਾਰੀ ਲਈ। ਉੱਥੋਂ ਗੱਡੀ ਬਹਾਤਾ ਹੈ। ਉਹ ਫਿਰ ਅੱਗੋਂ ਸਾਡੇ ਤੋਂ ਨਿਕਲ ਗਿਆ। ਜਦੋਂ ਆਇਆ ਉਹਨੇ ਫਿਰ ਕਹਾਣੀ ਸੁਣਾਈ ਆ ਕੇ। ਅੱਛਾ, ਉਹਨੇ ਕੀ ਸੁਣਾਇਆ ਫਿਰ ਤੁਹਾਨੂੰ? ਉਹਨੇ ਇਹ ਸੁਣਾਇਆ ਵੀ ਜਦੋਂ ਉੱਥੋਂ ਟੁਰੇ ਆ, ਕਦੀ ਬੋਤਲ ਲੈ ਆਵੇ, ਕਦੀ ਸੇਬ ਲੈ ਆਵੇ, ਕਦੀ ਕੇਲੇ ਲੈ ਆਵੇ, ਮੈਨੂੰ ਤੋੜ ਖਵਾਉਂਦਾ ਪਿਆਂਦਾ ਗਿਆ ਹੈ। ਜੇ ਮੈਨੂੰ ਆਖਿਆ ਕਿਰਾਇਆ ਤੇ ਆਂਦਾ ਛੱਡੋ ਜੀ, ਤੁਸੀਂ ਸਾਡੇ ਪ੍ਰਾਹੁਣੇ ਹੋ, ਤੁਹਾਡੇ ਕਿਰਾਇਆ ਲੈਂਦੇ ਚੰਗੇ ਲੱਗਣੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਰਾਇਆ ਇਕੱਠਾ ਕਰਨੇ ਅਸੀਂ। ਉਹਨੇ ਮੇਰੇ ਤੋਂ ਕਿਰਾਇਆ ਨਹੀਂ ਲਿਆ, ਖਵਾਉਂਦੇ ਪਿਆਂਦੇ ਗਏ ਤੋੜ। ਮੰਡੀ ਜਾ ਕੇ ਉਤਰੇ ਨੇ, ਅੱਡੇ 'ਚ ਖਲੋ ਕੇ ਉਹਨੇ ਆਵਾਜ਼ ਦਿੱਤੀ ਹੈ ਵੀ ਫਲਾਣੇ ਮਹੱਲੇ ਦਾ ਕੋਈ ਬੰਦਾ ਹੈ? ਕਿਉਂਕਿ ਉਹਨੂੰ ਮਹੱਲਾ ਮੁੱਲਾ ਪੁੱਛ ਲਿਆ ਸਾਨੂੰ ਵੀ ਕਿਹੜੇ ਮਹੱਲੇ ਜਾਣਾ, ਕਿੱਥੇ ਜਾਣਾ। ਉਹਨੇ ਉਸ ਮਹੱਲੇ ਦਾ ਨਾਂ ਲੈ ਕੇ ਆਵਾਜ਼ ਮਾਰੀ। ਇੱਕ ਰਕਸ਼ੇ ਵਾਲਾ ਆਇਆ, ਆਂਦਾ ਜੀ ਮੈਂ ਉਸ ਮਹੱਲੇ ਦਾ ਵਾਂ। ਉਹਨੇ ਦੱਸਿਆ ਫਲਾਣੇ ਬੰਦੇ ਨੂੰ ਜਾਣਨਾ ਹੈ? ਆਖਿਆ ਜੀ ਮੇਰੀ ਉਹਦੀ ਕੰਧ ਸਾਂਝੀ ਹੈ। ਉਹਨੇ ਕਿਹਾ ਜੇ ਤੇ ਇਹਨੂੰ ਘਰ ਤੋੜ ਛੱਡ ਕੇ ਆਵੇਂ ਤੇ ਠੀਕ ਹੈ, ਨਹੀਂ ਤੇ ਮੇਰੀ ਬੱਸ ਖਲੋਤੀ, ਮੈਂ ਆਪ ਛੱਡ ਕੇ ਫਿਰ ਵਾਪਸ ਜਾਣਾ, ਮੈਂ ਜ਼ਿੰਮੇਵਾਰੀ ਲਈ ਹੈ।
ਉਹਨੇ ਉਹਨੂੰ ਆਖਿਆ ਵੀ ਤੁਹਾਡੀ ਜ਼ਿੰਮੇਵਾਰੀ ਪੂਰੀ ਹੋ ਗਈ, ਮੈਂ ਇਨਸ਼ਾਅੱਲਾ ਘਰ ਪਹੁੰਚਾਵਾਂਗਾ ਇਹਨੂੰ। ਉਹ ਰਕਸ਼ੇ 'ਤੇ ਬਹਿ ਗਿਆ, ਰਕਸ਼ਾ ਲੈ ਕੇ ਘਰ ਗਿਆ, ਘਰ ਦਾ ਬੂਹਾ ਖੜਕਾ ਕੇ ਅੰਦਰ ਵਾੜਿਆ ਉਹਨੂੰ। ਇਹ ਲੱਗਾ ਪੈਸੇ ਦੇਣ, ਉਹਨੇ ਆਖਿਆ ਨਾ ਜੀ ਤੁਹਾਡੇ ਪੈਸੇ ਹੋਏ ਨੇ। ਰਕਸ਼ਾ ਵਾਲੇ ਨੇ ਕਿਹਾ, ਰਕਸ਼ਾ ਵਾਲੇ ਨੇ ਆਖਿਆ ਅਸੀਂ ਭਾਵੇਂ ਮਜ਼ਦੂਰ ਹਾਂ, ਕਿਸ ਤਰ੍ਹਾਂ ਸਾਰਾ ਦੇ ਪੈਸੇ ਇਕੱਠੇ ਕਰ ਰਹੇ, ਤੁਸੀਂ ਸਾਡੇ ਪ੍ਰਾਹੁਣੇ ਆ, ਤੁਹਾਡੇ ਪੈਸਾ ਨਹੀਂ ਲੈਣਾ। ਉਹਨੇ 1 ਰੁਪਈਆ ਨਹੀਂ ਲਿਆ। ਬੜੀ ਗੱਲ ਹੈ। ਔਰ ਵਾਪਸੀ ਵੀ ਉਹਦੀ ਜ਼ਬਾਨ ਇਹ ਕਿ ਮੈਨੂੰ ਵਾਪਸੀ ਮੈਂ ਫ੍ਰੀ ਆਇਆ ਤੋੜ ਬਾਰਡਰ ਤੇ, ਮੇਰੇ ਤੋਂ ਕਿਸੇ ਪੈਸੇ ਨਹੀਂ ਲਿਆ। ਉਹ ਕਿੰਨੀ ਦੇਰ ਰਹੇ ਨੇ ਉੱਥੇ? ਉਹ ਰਿਹਾ 15-20 ਦਿਨ। ਉਹ ਉਸੇ ਸ਼ਹਿਰ 'ਚ ਰਹਿਣ ਜਿੱਥੇ ਉਹ ਉੱਥੇ ਹੀ ਰਿਹਾ ਹੋਵੇਗਾ। ਮੈਂ ਉੱਥੇ ਆਂਦਾ, ਉੱਥੇ ਉਹ ਰਿਸ਼ਤੇਦਾਰ ਕੋਈ ਸੀ, ਉੱਥੇ ਉਹ ਮਾੜੇ ਜਿਹੇ ਰਿਸ਼ਤੇਦਾਰ ਹੁੰਦੇ, ਉੱਥੇ ਹੀ ਰਿਹਾ 15 ਦਿਨ ਰਿਹਾ ਤੇ ਫਿਰ ਤੁਰ ਆਇਆ ਸੀ। ਮੇਰੇ ਤੋਂ ਪਹਿਲਾਂ ਆ ਗਿਆ ਸੀ। ਪਹਿਲੋਂ ਆ ਗਏ ਸਨ? ਹਾਂ। ਤੇ ਤੁਸੀਂ ਮਹੀਨਾ ਬਾਅਦ ਆਏ ਹੋ? ਮੈਂ ਮਹੀਨਾ ਪੂਰਾ ਕਰਕੇ ਆਇਆ ਸੀ। ਜਦੋਂ ਹਾਲਾਂਕਿ 1.5 ਮਹੀਨੇ ਸਾਰਾ ਵੀਜ਼ਾ ਸੀ, ਮੈਂ ਮਹੀਨਾ ਕਰਕੇ ਟੋਇਆ 15 ਦਿਨ ਪਹਿਲਾਂ ਆ ਗਿਆ। ਇਸ ਤੋਂ ਵੀ ਅੱਗੋਂ ਫਿਰ ਵੀਜ਼ਾ ਲਵਾ ਛੇਤੀ ਜਾਵਾਂਗਾ। ਕੀ ਸ਼ਾਪਿੰਗ ਕੀਤੀ ਇੰਡੀਆ 'ਚ? ਕੋਈ ਸ਼ਾਪਿੰਗ ਨਹੀਂ ਕੀਤੀ, ਸਿਰਫ ਪੱਗਾਂ 2 ਲਈਆਂ ਸਨ। ਅੱਛਾ। ਹਾਂ। ਕਿਹੜੇ ਸ਼ਹਿਰੋਂ? ਇਹ ਉੱਥੋਂ ਫਿਰੋਜ਼ਪੁਰੋਂ ਮੇਰੇ ਮਸੇਰਾਂ ਲਿਆ ਕੇ ਦਿੱਤੀਆਂ, ਮੈਂ ਤਾਂ ਗਿਆ ਹੀ ਨਾਲ। ਅੱਛਾ, ਬਾਜ਼ਾਰ ਨਹੀਂ ਘੁੰਮੇ? ਨੋ। ਅੱਛਾ, ਫਿਰੋਜ਼ਪੁਰ ਗਏ ਫਿਰ। ਤੇ ਵਾਪਸੀ ਤੇ ਤੁਸੀਂ ਜਦੋਂ ਗਏ ਹੋ ਕਿੰਨੇ ਬੈਗ ਸਨ ਤੁਹਾਡੇ ਕੋਲ? ਜਦੋਂ ਗਿਆ ਉਦੋਂ ਵੀ ਇੱਕੋ ਬੈਗ ਸੀ, ਜਦੋਂ ਆਇਆ ਉਦੋਂ ਵੀ ਇੱਕੋ ਬੈਗ ਸੀ। ਤੇ ਕੋਈ ਸਮਾਨ ਲਿਆਂਦਾ ਨਹੀਂ ਉੱਥੋਂ? ਨਾ। ਸੋਏ ਪੱਗਾਂ ਤੋਂ ਕੋਈ ਸ਼ੈ ਨਹੀਂ ਆਉਂਦੀ। ਅੱਛਾ, ਪੱਗਾਂ ਦਿੱਤੀਆਂ? 2 ਪੱਗਾਂ ਆਉਂਦੀਆਂ। ਸਮਾਨ ਉਹ ਕੱਪੜੇ ਦਿੰਦੇ ਸਨ। ਮੈਂ ਕੀ ਕਰਨੇ ਨੇ, ਮੇਰੇ ਕੋਲ ਕੱਪੜੇ ਥੋੜੇ ਨੇ ਤੇ ਐਵੇਂ ਭਾਰ ਚੁੱਕੀ ਫਿਰ ਕੋਈ ਅੱਗੇ ਲੰਗਾ ਲੱਤ ਟੁੱਟੀ ਹੈ ਮੇਰੀ। ਨਹੀਂ ਕੋਈ ਸਗਾਤ ਨਹੀਂ ਦਿੱਤੀ ਇੰਡੀਆ ਦੀ ਉਹਨਾਂ ਨੇ? ਨਹੀਂ, ਮੈਂ ਉਹਨਾਂ ਕੋਲ ਲਈ ਨਹੀਂ ਕੋਈ। ਬੜੇ ਆਉਂਦੇ ਸਨ, ਕੋਈ ਆਉਂਦੇ ਆਹ ਸ਼ੈ ਲਿਆ ਦਈਏ, ਕੋਈ ਆਉਂਦਾ ਉਹ ਸ਼ੈ ਲਿਆ। ਮੈਂ ਮੈਨੂੰ ਕੋਈ ਸ਼ੈ ਦੀ ਲੋੜ ਨਹੀਂ, ਨਗਦ ਪੈਸੇ ਦਿੱਤੇ ਸਨ ਉਹਨਾਂ। ਜਦੋਂ ਮੈਂ ਗਿਆ ਸਾਂ ਉਦੋਂ ਮੈਂ 18,000 ਵਟਾਇਆ ਸੀ, 9,000 ਮੇਰੇ ਕੋਲ ਸੀ, ਕਿਉਂਕਿ ਉਹ 18 ਦੇ ਕੇ 9 ਲਿਆ ਸੀ ਮੈਂ। ਅੱਛਾ। ਤੇ ਜਦੋਂ ਮੈਂ ਆਇਆ ਵਾਂ ਉਦੋਂ 18 ਮੇਰੇ ਕੋਲ ਸੀ। ਹਾਲਾਂਕਿ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਮਿਲਿਆ ਵਰਤਿਆ ਹੀ ਬੜਾ, ਸਾਰੇ ਕੀਤੇ ਗਏ ਨੇ, ਆਉਂਦਿਆਂ 18 ਮੇਰੇ ਕੋਲ ਸੀ। ਤੁਹਾਡੇ ਕੋਲ ਹੀ ਰਿਹਾ? ਵੱਧ ਗਿਆ ਕਿ ਦੂਣਾ ਹੋ ਗਿਆ। ਅੱਛਾ। ਵੱਧ ਗਿਆ। ਤੇ ਦੁਬਾਰਾ ਜਾਣ ਦੀ ਕਿਉਂ ਨਹੀਂ ਤੁਸੀਂ ਕੀਤਾ ਅਪਲਾਈ? ਦੁਬਾਰਾ ਜਾਣਾ ਸੀ, ਉਹ ਥੋੜੇ ਦਿਨਾਂ ਬਾਅਦ ਮੇਰੀ ਦੂਜੀ ਲੱਤ ਟੁੱਟ ਗਈ। ਅੱਛਾ। ਲੱਤ ਟੁੱਟਣ ਨਾਲ ਫਿਰ ਮੈਂ ਰਹਿ ਗਿਆ। ਕਾਗਜ਼ ਮੇਰੇ ਆਏ ਪਏ ਸਨ, ਮਾਮੇ ਦੇ ਵੀ ਕਾਗਜ਼ ਆਏ ਸਨ, ਮਸੇਰ ਦੇ ਵੀ ਆਏ ਸਨ। ਅੱਛਾ। ਸਿਰਫ ਵੀਜ਼ਾ ਅਪਲਾਈ ਕਰਨ ਵਾਲੇ ਦਿਨ ਸਨ ਥੋੜ੍ਹੇ ਜਿਹੇ। ਤੋ ਲੱਤ ਟੁੱਟ ਗਈ, ਫਿਰ ਰਹਿ ਗਿਆ। ਫਿਰ ਉਸ ਤੋਂ ਪਿੱਛੇ ਮੇਰੇ ਤੋਂ ਹੁਣ ਪੈਰਾਂ ਪਰ ਬੈਠਾ ਨਹੀਂ ਜਾਂਦਾ। ਮੈਂ ਵੱਡਾ ਪਿਸ਼ਾਬ, ਛੋਟਾ ਪਿਸ਼ਾਬ ਕੁਰਸੀ ਤੋਂ ਬਗੈਰ ਨਹੀਂ ਕਰ ਸਕਦਾ। ਸਹੀ ਹੋ ਗਿਆ। ਇਸ ਤੋਂ ਮੈਂ ਫਿਰ ਰਹਿ ਗਿਆ। ਮੈਂ ਕਿਹਾ ਮੈਂ ਉੱਥੇ ਉਹਨਾਂ ਨੂੰ ਮੁਸੀਬਤ ਪਾਵਾਂ, ਰਾਹ 'ਚ ਕੋਈ ਜੰਗਲ ਪਿਸ਼ਾਬ। ਮੈਂ ਹੁਣ ਇੱਥੇ ਆਪਣੇ ਮੁਲਕ 'ਚ ਰਹਿ ਕੇ ਆਪਣੇ ਕਿਸੇ ਰਿਸ਼ਤੇਦਾਰੀ ਦੀ ਖੁਸ਼ੀ ਗਮੀ 'ਚ ਮੈਂ ਨਹੀਂ ਜਾਂਦਾ। ਸਹੀ ਹੋ ਗਿਆ। ਤੇ ਉਹਨਾਂ ਨੂੰ ਕਦੀ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਧਰ ਚੱਕਰ ਲਾ ਜਾਣ, ਆਪਣੇ ਪਿੰਡ ਕੜਿਆਲ ਫਿਰ ਲੈਣ? ਆਖਿਆ ਸੀ, ਉਹਨੇ ਆਵਾਂਗੇ ਉਹਨਾਂ ਦੀ ਮਜਬੂਰੀਆਂ, ਵੀਜ਼ੇ ਲੱਗਣ ਨਾ ਲੱਗਣ ਦੀ ਗੱਲ ਹੈ। ਉਹਦੇ ਹਰ ਬੰਦਾ ਹੀ ਆਉਂਦਾ ਮੈਂ ਵੀ ਜਾਣਾ ਚਾਹੁੰਦਾ, ਮੈਂ ਵੀ ਆਉਣਾ ਚਾਹੁੰਦਾ ਵਾਂ। ਨਹੀਂ, ਅਗਰ ਹੁਣ ਤੁਹਾਡੇ ਕੋਈ ਸੁਣਦਾ ਪਿਆ ਹੋਵੇ, ਵੀਡੀਓ ਵੇਖਦਾ ਹੋਵੇ, ਜੇ ਹੁਣ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਪਿੰਡ ਦਾ ਵਾਸੀ ਪੁਰਾਣਾ ਇਹ ਵੀਡੀਓ ਵੇਖਦਾ, ਉਹ ਚਾਹੁੰਦਾ ਕਿ ਮੈਂ ਪਿੰਡ ਵੇਖਾਂ, ਆਵੇ ਜੋ ਸਦਕੇ ਆਵੇ। ਜਿਹੜੇ ਕਾਗਜ਼ ਦੱਸਣਗੇ ਜੀ ਉਹ ਕਾਗਜ਼ ਦੱਸਣਗੇ, ਅਪਲਾਈ ਕਰਾਂਗੇ ਅਸੀਂ। ਸਹੀ ਹੈ। ਖੁਸ਼ ਆਮਦੀਦ ਕਰਾਂਗੇ ਉਹਨਾਂ ਨੂੰ। ਠੀਕ। ਉਹ ਆਉਣ ਲੱਗੇ ਸਾਨੂੰ ਤਲਾਹ ਦੇਣ, ਅਸੀਂ ਬਾਰਡਰ ਤੋਂ ਜਾ ਕੇ ਲੈ ਕੇ ਆਵਾਂਗੇ। ਸਹੀ ਹੋ ਗਿਆ। ਅੱਲਾ ਦਾ ਸ਼ੁਕਰ, ਗੱਡੀਆਂ ਰੱਬ ਦਿੱਤੀਆਂ ਘਰ ਦੀਆਂ। ਅਸੀਂ ਬਾਰਡਰ ਕ੍ਰਾਸ ਕਰਦੇ ਆ, ਗੱਡੀ ਖਲੋਤੀ ਹੋਵੇ, ਗੱਡੀ 'ਚ ਬਹਾ ਕੇ ਤੋੜ ਲਿਆਵਾਂਗੇ, ਇੰਨੀ ਤਕਲੀਫ ਨਹੀਂ ਆਉਣ ਦਿੰਦੇ। ਸਹੀ ਹੋ ਗਿਆ, ਬੜੀ ਵਧੀਆ ਗੱਲ ਹੈ ਜੀ। ਮੈਂ ਤੇ ਉਹ ਮੇਰੇ ਭਤੀਜੇ ਨੇ, ਤਾਏ ਦੇ ਪੁੱਤਰ ਪੋਤਰੇ ਅੱਗੋਂ, ਉਹਨਾਂ ਨੂੰ ਕੰਜਰਾਂ ਨੂੰ ਆਖਿਆ ਮੈਂ ਤੁਸੀਂ ਆਵੋ, ਪਿਛਲਾ ਖਰਚਾ ਕਰਕੇ ਬਾਰਡਰ ਤੇ ਕਰਾ ਜਾਓ। ਸਹੀ। ਤੇ ਮੇਰੇ ਕੋਲ ਹੋ ਕੇ ਵਾਪਸ ਜਾਓ, ਆਪਣਾ ਉਹ ਖਰਚਾ ਵੀ ਲਿਆਈ, ਤੇ ਇੱਥੋਂ ਦਾ ਖਰਚਾ ਸਾਰਾ ਮੇਰੇ ਪੇਟੇ ਨੇ। ਤੁਹਾਡਾ ਐਡਾ ਦਿਲ ਕਰਦਾ ਕਿ ਉਹ ਫਿਰ ਕੇ ਜਾਣ ਆਪਣੇ ਪਿੰਡ? ਦਿਲ ਕਰਦਾ, ਜ਼ਾਹਿਰ ਖੂਨ ਹੈ ਸਾਡਾ। ਬੇਸ਼ੱਕ ਉਹ ਸਿੱਖ ਨੇ, ਅਸੀਂ ਮੁਸਲਮਾਨ ਹਾਂ, ਲੇਕਿਨ ਖੂਨ ਤੇ ਹੈ ਨਾ, ਇਨਸਾਨੀਅਤ ਦਾ ਰਿਸ਼ਤਾ ਤਾਂ ਸਾਡਾ ਹੈ ਨਾ। ਉਹ ਚੇਤਾ ਆਉਂਦਾ ਆਖਰੀ ਦਿਨ ਜਦੋਂ ਤੁਸੀਂ ਉੱਥੋਂ ਨਿਕਲੇ ਪਿੰਡੋਂ, ਜਦੋਂ ਤੁਹਾਡੇ ਤੇ ਵਾਹਵਾ ਯਾਰ ਯੂਰ ਵੀ ਬਣ ਗਏ ਹੋਣੇ, ਜਿੱਥੇ ਤਾਸ਼ ਖੇਡਦੇ ਰਹੇ, ਜਿਹੜੇ ਨਹੀਂ ਸਾਰਾ ਪਿੰਡ ਹੀ ਯਾਰ ਸੀ। ਕੋਈ ਉਹ ਹਰ ਬੰਦਾ ਹੀ, ਕੋਈ ਆਂਦਾ ਮੇਰੇ ਵੱਲ ਚੱਲ, ਕੋਈ ਵਾਲਾ ਮੇਰੇ ਵੱਲ ਚੱਲ, ਕੋਈ ਵਾਲਾ ਮੇਰੇ ਵੱਲ ਚੱਲ। ਸਾਰਾ ਦਿਨ ਸਾਰਾ ਪਿੰਡ ਮੇਰੇ ਕੋਲ ਬੈਠਾ ਰਹਿੰਦਾ ਸੀ। ਰਾਤ ਨੂੰ ਵਾਹਵਾ ਖੁੱਲਾ ਵਿਹੜਾ ਹੈ ਉਹਨਾਂ ਦਾ, ਕਨਾਲ 1.5 ਥਾਂ 'ਚ ਵਿਹੜਾ ਹੈ, ਤੇ ਉਹ ਮੰਜੀਆਂ ਨੇ ਭਰਿਆ ਹੁੰਦਾ। ਸਾਰਾ ਪਿੰਡ ਰਾਤ ਨੂੰ ਮੇਰੇ ਕੋਲ ਹੁੰਦਾ ਸੀ। ਕੋਈ ਐਸਾ ਬੰਦਾ ਜਿਹਦੇ ਕੋਈ ਕੰਮ ਬੰਨੇ ਹੋਵੇ ਤੇ ਭਾਵੇਂ ਨਾ ਆਇਆ ਹੋਵੇ, ਨਹੀਂ ਤੇ ਹਰ ਬੰਦਾ ਘਰ ਦਾ ਮੇਰੇ ਕੋਲ ਹੁੰਦਾ ਸੀ, ਬੀਬੀਆਂ ਤਿੱਕਰ। ਸਹੀ ਹੋ ਗਿਆ।
ਤੇ ਆਖਰੀ ਦਿਨ ਫਿਰ ਮਿਲੇ ਸਾਰੇ ਉਹ? ਮਿਲੇ ਕਿ ਜਿਵੇਂ ਆਂਦੇ ਨੇ ਵੀ ਡੋਲੀ ਟੋਰੀਏ ਤੇ ਮੋਰੂ ਜਨਾਨੀਆਂ ਰੋਂਦੀਆਂ ਨੇ, ਉਹ ਵਕਤ ਬਣਿਆ ਸੀ। ਅੱਛਾ। ਜੇ ਉੱਥੋਂ ਗੱਡੀ 'ਚ ਬਹਿ ਕੇ ਨਿਕਲੇ ਆ, ਮਾਮਾ ਸਾਡੇ ਨਾਲ, ਮਸੇਜ ਮੇਰੇ ਨਾਲ ਹੈ, ਗੱਡੀ 'ਚ ਬੈਠੇ ਆ, ਉਦੋਂ ਵੀ ਰੋਂਦਿਆਂ ਕਰਲਾਂਦਿਆਂ ਨੂੰ ਛੱਡ ਕੇ ਆਏ ਆ। ਸਹੀ। ਤੇ ਜਿਸ ਵੇਲੇ ਇੱਥੋਂ ਮੈਂ ਬਾਰਡਰ ਕਰਾਸ ਕਰਨ ਉੱਤਰ ਕੇ ਆਇਆ ਵੜਿਆ ਵਾਂ, ਉਦੋਂ ਮਾਮਾ ਵੀ ਰੋਂਦਾ ਸੀ ਤੇ ਮਸੇਜ ਵੀ ਰੋਂਦਾ ਸੀ। ਚੰਗਾ ਟਾਈਮ ਤੁਹਾਡਾ ਗੁਜ਼ਰਿਆ ਫਿਰ ਉੱਥੇ? ਮੈਨੂੰ ਜਿੰਨਾ ਚਿਰ ਜ਼ਿੰਦਗੀ ਉਹ ਦਿਨ ਭੁੱਲਣੇ ਨਹੀਂ, ਜਿਹੜਾ ਟਾਈਮ ਉੱਥੇ ਗੁਜ਼ਾਰ ਰਿਹਾ ਉਹ ਨਹੀਂ ਭੁੱਲਦੇ? ਨਹੀਂ ਭੁੱਲਣੇ। ਸਹੀ ਹੋ ਗਿਆ। ਅਗਰ ਆ ਲੱਤਾਂ ਦੀ ਪ੍ਰੋਬਲਮ ਨਾ ਬਣਦੀ ਤਾਂ ਮੈਂ ਦੇਖੋ ਉਹਨੂੰ 10 ਫੇਰੇ ਲਾ ਆਉਂਦਾ। ਨਾ ਲਾਲਚ ਲੈਣ ਦਾ ਨਾ ਕਰਨ ਦਾ, ਸਿਰਫ ਵੇਖਣ ਦਾ ਚਾਅ ਹੈ, ਆਪਣਿਆਂ ਨੂੰ, ਨਾ ਆਪਣੇ ਖੂਨ ਨੂੰ ਮਿਲਣ ਦਾ ਚਾਅ ਹੈ। ਕੋਈ ਚਾਚੇ ਦਾ, ਕੋਈ ਬਾਬੇ ਦਾ, ਕੋਈ ਤਾਏ ਦਾ, ਕੋਈ ਆਪਣੇ ਨੂੰ ਵੇਖਣ ਨੂੰ ਦਿਲ ਕਰਦਾ ਹੈ। ਅਗਰ ਜੇ ਕੋਈ ਉਹਨਾਂ ਦਾ ਸੁਣਦਾ ਹੈ, ਨੰਬਰ ਨਾ ਤੁਸੀਂ ਦਿਆ ਜੇ, ਉਹ ਇਸ ਨੰਬਰ 'ਤੇ ਫੋਨ ਕਰਕੇ ਜਿਹੜੇ ਕਾਗਜ਼ ਆਖਿਓ ਮੈਂ ਕਾਗਜ਼ ਸਪਲਾਈ ਕਰਾਂਗਾ। ਤੁਸੀਂ ਆਪਣਾ ਨੰਬਰ ਬੋਲ ਕੇ ਦੱਸੋ। ਮੇਰਾ ਨੰਬਰ ਹੈ 0302 9751 825। 9751 825। 9751 825। ਸਹੀ ਹੋ ਗਿਆ ਜੀ। ਜੇ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਜੇ ਉਧਰੋਂ ਉਹਨੇ ਕਿਸੇ ਕਰਨਾ ਹੋਵੇ ਤੇ ਉਹ ਨਾਲ 0 ਕੱਟ ਕੇ ਪਿੱਛੇ ਲੈ ਜਾਣੀ, 0092 ਕਰਕੇ ਲਾਣਾ ਹੈ। ਹਾਂਜੀ ਹਾਂਜੀ, 0092 ਨਾ। ਸਹੀ ਹੋ ਗਿਆ। ਇਹ ਕੰਟਰੀ ਕੋਡ ਹੈ। ਠੀਕ ਹੋ ਗਿਆ ਬਿਲਕੁਲ। ਹੋਰ ਕੋਈ ਆਪਣੀ ਜ਼ਿੰਦਗੀ ਦੀ ਕੋਈ ਗੱਲਬਾਤ ਯਾਦ ਆਇਆ ਤੇ ਤੁਹਾਡੀ ਜ਼ਿੰਦਗੀ ਤੇ ਬੜਾ ਵਧੀਆ ਵਾਕਿਆ ਸੀ? ਇਸ ਉੱਤੇ ਵਾਕਿਆ ਕਿਹੜਾ ਹੋਣਾ, ਜੇ ਭੈਣਾਂ ਭਰਾ ਨੂੰ ਮਿਲੇ ਆ, ਇਸ ਉੱਤੇ ਵਾਕਿਆ ਕਿਹੜਾ ਹੋਣਾ? ਸਾਰੀ ਉਮਰ ਜ਼ਿਮੀਂਦਾਰਾ ਕੀਤਾ ਤੁਸੀਂ? ਸਾਰੀ ਉਮਰ ਜ਼ਿਮੀਂਦਾਰਾ ਕੀਤਾ। ਕੋਈ 4 ਦਿਨ ਨੌਕਰੀ ਫੌਜ ਦੀ ਕੀਤੀ ਹੈ। ਅੱਛਾ, ਫੌਜ 'ਚ ਵੀ ਰਹਿ ਕੇ ਆਏ? ਹਾਂ, ਥੋੜੇ ਦਿਨ ਰਿਹਾ ਸਾਂ। ਸਹੀ। ਜ਼ਿੰਦਗੀ ਬੜੀ ਸੋਹਣੀ ਇੰਜੋਏ ਕੀਤੀ ਹੈ। ਜਿਹੜੇ ਪਿਛਲੇ ਦਿਨ ਲੰਘ ਗਏ ਸੋਹਣੇ ਲੰਘ ਗਏ ਨੇ, ਅੱਗੋਂ ਦਾ ਪਤਾ ਨਹੀਂ ਕੀ ਹੈ। ਸਹੀ ਹੋ ਗਿਆ। ਇਹ ਅੱਲਾ ਦਾ ਸ਼ੁਕਰ ਹੈ, ਆਪਣੀ ਪੂਰੀ ਜ਼ਿੰਦਗੀ ਦੇ ਨਾ ਕਿਸੇ ਨੂੰ ਦੁੱਖ ਦਿੱਤਾ ਹੈ ਤੇ ਨਾ ਕਿਸੇ ਮੈਨੂੰ ਦੁੱਖ ਦਿੱਤਾ ਹੈ। ਇਹੀ ਹੈ ਨਾ, ਜੇ ਕਿਸੇ ਨੂੰ ਦੁੱਖ ਦੇਵਾਂਗੇ ਤੇ ਸਾਨੂੰ ਦੁੱਖ ਤੇ ਮਿਲੇਗਾ। ਬੜੀ ਸੋਹਣੀ ਜ਼ਿੰਦਗੀ ਬਸ਼ਰ ਹੋਈ ਹੈ। ਹਰ ਭੈਣਾਂ ਭਰਾਵਾਂ ਨੇ ਹੱਸਦਿਆਂ ਖੇਡਦਿਆਂ ਮਿਲਦਿਆਂ ਗਿਲਦੇ ਦਿਨ ਲੰਘੇ ਨੇ, ਤੇ ਅਸੀਂ ਦੁਆ ਕਰਨੇ ਆ ਕਿ ਅੱਲਾ ਕਰੇ ਹਰ ਇੱਕ ਦੀ ਇਸ ਤਰ੍ਹਾਂ ਹੀ ਲੰਘਣ। ਆਮੀਨ ਜੀ। ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।